ਮਨਜਿੰਦਰ ਸਿਰਸਾ ਜਿਹੜਾ 12ਵੀਂ ਫੇਲ, ਉਹ ਹਾਲਾਂ ਉਹਨਾਂ ਦੇ ਉਹਦੇ 'ਚ ਆਇਆ ਜੀ ਕਿ ਦੂਜੇ ਸਾਲ 'ਚੋਂ ਹਟਿਆ ਹੋਇਆ ਸੀ BA 'ਚੋਂ, ਜਿਹਨੂੰ ਪੰਜਾਬੀ ਨਾ ਪੜ੍ਹਨੀ ਆਉਂਦੀ ਹੈ ਨਾ ਲਿਖਣੀ ਆਉਂਦੀ ਹੈ, ਔਰ ਉਹਦਾ ਕੋਈ ਆਕੂਪੇਸ਼ਨ ਲਿਖਿਆ ਹੋਇਆ ਹੈ ਕਾਰੋਬਾਰੀ ਸਿਰਸੇ 'ਚ ਜੰਮਿਆ ਇਹ ਗੁੰਡਾ ਉਹੀ ਕੰਮ ਕਰਦਾ ਰਿਹਾ ਜੋ ਉੱਥੇ ਉਸ ਕਿਸਮ ਦਾ ਮਾਫੀਆ ਕਰਦਾ ਹੈ ਕਿ ਭਾਈ ਪਹਿਲਾਂ ਕਿਸੇ ਦੀ ਕੋਠੀ ਤੇ ਕਬਜ਼ਾ ਕਰਵਾ ਦਿੱਤਾ ਹੈ, ਫਿਰ ਜਿਹਦਾ ਕੋਠੀ ਤੇ ਕਬਜ਼ਾ ਕੀਤਾ ਉਹਨੂੰ ਪਹੁੰਚ ਕਰਾਈ ਕਿ ਭਾਈ 10 ਅੱਧ ਦੇ ਵਿੱਚ ਤੁਹਾਨੂੰ ਵਿਕਵਾ ਦਿੰਦੇ, ਫਿਰ ਉਹਨੂੰ ਖਰੀਦਿਆ, ਉਧਰੋਂ ਵੀ ਪ੍ਰੋਫਿਟ ਲਿਆ। ਇਸ ਕਿਸਮ ਦੀ ਦਲਾਲੀ ਕਰਨ ਵਾਲਾ ਬੰਦਾ। ਪਰ ਕਿਵੇਂ ਇਹਨਾਂ ਨੇ ਪੰਜਾਬ ਦੇ ਇਸ ਬਾਦਲਾਂ ਦੇ ਟੋਲੇ ਨੇ ਮਨਜਿੰਦਰ ਸਿਰਸੇ ਨੂੰ ਅੱਗੇ ਲਾ ਕੇ ਹਾਈਜੈਕ ਕੀਤਾ, ਕਿਵੇਂ ਉੱਥੋਂ ਦੀ ਸਿਆਸਤ ਦੇ ਵਿੱਚ ਇੱਕ ਗੁੰਡਾ ਐਲੀਮੈਂਟ, ਇੱਕ ਚੋਰ ਐਲੀਮੈਂਟ 1999 ਦੇ ਵਿੱਚ ਜਦੋਂ 300 ਸਾਲਾ ਖਾਲਸਾ ਸਾਜਨਾ ਦਿਵਸ ਸੀ ਔਰ ਉੱਥੇ RSS ਦਾ ਆ ਕੇ ਔਰ ਬਾਦਲਾਂ ਦਾ ਖਾਸਮ ਖਾਸ ਬਾਦਲ ਕਿਸੇ ਨੂੰ ਕਹਿ ਰਿਹਾ ਹੈ ਕਿ ਭਾਈ ਮੇਰਾ ਤਾਂ ਇਹ ਦਿਲ ਕਰਦਾ ਜਿਵੇਂ ਇਹਨਾਂ ਦਾ ਡਿਸਿਪਲਨ ਔਰ ਜਿਵੇਂ ਇਹਨਾਂ ਦਾ ਏਜੰਡਾ ਹੈ ਕਿ ਮੈਂ ਖੁਦ ਖਾਕੀ ਨਿੱਕਰ ਪਾ ਕੇ ਮਾਰਚ ਕਰ। ਸੰਤ ਪਿੰਡਰਾਣੇ ਨੇ ਕਿਹਾ ਵੀ ਇਹਦੀ ਪਤਲੂਨ ਲਵਾ ਕੇ ਦੇਖੋ, ਇਹਦੇ ਥੱਲੇ ਖਾਕੀ ਨਿੱਕਰ ਪਾਈ ਹੋਈ ਸੀ। ਮਨਜਿੰਦਰ ਸਿਰਸੇ ਦੀਆਂ ਪਿਛਲੇ ਵਰਿਆਂ ਦੀਆਂ ਸਾਰੀਆਂ ਸਟੇਟਮੈਂਟਾਂ ਕੱਢ ਲਓ ਤੇ ਸਭ ਤੋਂ ਜ਼ਿਆਦਾ ਪਾਕਿਸਤਾਨ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ, ਜਿੱਥੇ ਕੋਈ ਪ੍ਰੋਬਲਮ ਨਹੀਂ ਵੀ ਹੈ, ਸ੍ਰੀਨਗਰ ਦੇ ਵਿੱਚ ਇੱਕ ਸਿੱਖ ਬੱਚੀ ਦਾ ਮਾਮਲਾ ਹੁੰਦਾ ਹੈ, ਇਹ ਜਾ ਕੇ ਉੱਥੇ ਬਕਵਾਸ ਕਰਦਾ ਹੈ। ਲੋਕਲ ਸਿੱਖ ਕਹਿੰਦੇ ਨੇ ਵੀ ਤੂੰ ਇੱਥੋਂ ਚੱਲ, ਅਸੀਂ ਇੱਥੇ ਰਹਿਣਾ, ਸਾਨੂੰ ਪਤਾ ਅਸੀਂ ਇਸ ਸਿਚੁਏਸ਼ਨ ਨੂੰ ਕਿਵੇਂ ਡੀਲ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब, बर्ज। मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਵਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सच्चा सच है। बहुत शुक्रिया जी डॉक्टर साहब, आज 1 दिसंबर 2021 18 मगर नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫੇਅਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਔਰ TV 84 ਨੇ ਸਿੱਖ ਪੱਖ ਦੀ ਗੱਲ ਹਮੇਸ਼ਾ ਉਜਾਗਰ ਕੀਤੀ ਹੈ। ਜਿਸ ਕਿਸਮ ਦਾ ਜਿਹੜਾ ਪ੍ਰੋਪੇਗੈਂਡਾ ਸਿੱਖਾਂ ਖਿਲਾਫ ਕਈ ਦਹਾਕਿਆਂ ਤੋਂ ਦੇਖ ਰਹੇ ਹਾਂ, TV 84 ਵਰਗੇ ਅਦਾਰਿਆਂ ਦੀ ਸਾਨੂੰ ਬਹੁਤ ਲੋੜ ਹੈ। ਸਰਕਾਰ ਦੇ ਝੂਠ ਨੂੰ ਬੇਪਰਦਾ ਕਰਨ ਲਈ TV 84 ਵਰਗੇ ਅਦਾਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਸੋ ਦਰਸ਼ਕਾਂ ਨੂੰ ਬੇਨਤੀ ਕੀਤੀ ਗਈ ਹੈ ਆਪ ਸਭ ਆਪਣਾ ਦਸਵੰਧ ਕੱਢੋ ਤੇ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਅਕਾਲੀ ਦਲ ਝੂਠ ਬੂਸੀ ਮਾਰ ਕੇ BJP ਵਿੱਚ ਸ਼ਾਮਲ ਹੋ ਗਏ ਹਨ। ਸੋ ਅਮਿਤ ਸ਼ਾਹ ਨੇ ਖੁੱਲੀਆਂ ਬਾਵਾਂ ਨਾਲ ਮਨਜਿੰਦਰ ਸਿਰਸੇ ਦਾ ਸਵਾਗਤ ਕੀਤਾ ਹੈ।
ਭਾਵੇਂ ਅਕਾਲੀ ਦਲ ਵਿੱਚ ਰਹਿੰਦਿਆਂ ਵੀ ਮਨਜਿੰਦਰ ਸਿਰਸਾ ਬੀਜੇਪੀ ਦੀ ਬੋਲੀ ਹੀ ਬੋਲਦੇ ਸਨ, ਪਰ ਹੁਣ ਉਹਨਾਂ ਨੇ ਪੂਰੀ ਤਰ੍ਹਾਂ ਹਿੰਦੂ ਤਵੀ ਦਾ ਪੱਲਾ ਬੇਸ਼ਰਮੀ ਨਾਲ ਫੜ ਲਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਰਣਜੀਤ ਸਿੰਘ ਢਿੱਲੋਂ ਕੈਲੀਫੋਰਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਵੇਂ ਉਹਨਾਂ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਅੱਜ ਦੇ ਵਕਤ ਦੇ ਵਿੱਚ ਜੇ ਸਭ ਤੋਂ ਵੱਡਾ ਕੋਈ ਹਥਿਆਰ ਦੁਸ਼ਮਣ ਦੇ ਪ੍ਰੋਪੇਗੈਂਡੇ ਦਾ ਜਵਾਬ ਦੇਣ ਲਈ ਹੈ ਤੇ ਉਹ ਉਹਨਾਂ ਦੇ ਪੈਰਲਲ ਮੀਡੀਆ ਦਾ ਖੜਾ ਕਰਨਾ, ਉਹਨਾਂ ਦੇ ਝੂਠ ਨੂੰ ਤਾਰ-ਤਾਰ ਕਰਨਾ। ਬਿਲਕੁਲ। ਔਰ ਟੀਵੀ 84 ਪਿਛਲੇ 9 ਸਾਲ ਦੇ ਲਗਭਗ ਵਕਤ ਤੋਂ ਇਹ ਸੇਵਾਵਾਂ ਬਾਖੂਬੀ ਨਿਭਾ ਰਿਹਾ। ਅਸੀਂ ਇਕੱਲਾ ਇਹੀ ਨਹੀਂ, ਬੇਸ਼ੱਕ ਅਮਰੀਕਾ ਤੋਂ ਅਸੀਂ ਸ਼ੁਰੂ ਹੋਏ ਔਰ ਕੇਬਲ ਨੈਟਵਰਕ ਔਰ ਬਾਅਦ ਦੇ ਵਿੱਚ ਹੁਣ ਤਾਂ IP ਬਾਕਸ ਨੇ ਆਲਮੋਸਟ ਸਾਰੇ ਚੈਨਲਸ ਨੂੰ ਮੌਕਾ ਦਿੱਤਾ, ਪਰ ਅਸੀਂ ਜਿੱਥੇ ਕੋਈ ਵੀ ਅਹਿਮੀਅਤ ਵਾਲੀ ਘਟਨਾ ਹੁੰਦੀ ਹੈ ਉੱਥੋਂ ਸਾਡੀ ਲਾਈਵ ਕਵਰੇਜ ਹੁੰਦੀ ਹੈ। ਬਿਲਕੁਲ। ਪੰਜਾਬ ਦੇ ਵਿੱਚ ਸਾਡੀ ਬੜੀ ਸੁਚੱਜੀ ਟੀਮ ਜਿਹੜੀ ਕਿ ਹਰ ਮੌਜੂ ਦੇ ਉੱਤੇ ਜਿਹੜੀ ਹੈ ਉਹ ਸਪੈਸ਼ਲ ਇੰਟਰਵਿਊ ਕਰਦੀ ਹੈ। ਦਿੱਲੀ ਬੇਸਡ ਸਾਡੀ ਟੀਮ ਵੀ, ਬੇਸ਼ੱਕ ਉਹਨਾਂ ਦਾ ਦਾਇਰਾਕਾਰ ਅਜੇ ਦਿੱਲੀ ਦੀ ਸਿੱਖ ਸਿਆਸਤ ਤੋਂ ਉੱਪਰ ਨਹੀਂ ਜਾਂਦਾ, ਪਰ ਅਸੀਂ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਦੇਖਾਂਗੇ ਕਿ ਹੋਰ ਵੀ ਜਿਹੜਾ ਵਾਈਡਰ ਰੇਂਜ ਦੇ ਵਿੱਚ ਕਵਰ ਕੀਤਾ ਜਾਏ। ਔਰ ਇਸ ਦੇ ਨਾਲ ਨਾਲ ਟੀਵੀ 84 ਇਕੱਲੀ ਸਿੱਖਾਂ ਦੀ ਜਾਂ ਖਾਲਿਸਤਾਨ ਦੀ ਆਵਾਜ਼ ਬੁਲੰਦ ਕਰਨ ਵਾਲਾ ਚੈਨਲ ਹੀ ਨਹੀਂ ਹੈ। ਕਸ਼ਮੀਰੀਆਂ ਦੇ ਹੱਕ ਦੇ ਵਿੱਚ ਜਿਵੇਂ ਕੌਨਸਟੈਂਟਲੀ ਪਿਛਲੇ 9 ਵਰ੍ਹੇ ਸਾਡੀ ਕੋਸ਼ਿਸ਼ ਰਹੀ ਕਿ ਜਿਵੇਂ ਸਾਡਾ ਦੁਸ਼ਮਣ ਇੱਕ ਹੈ ਔਰ ਸਾਡੀ ਮੰਜ਼ਿਲ ਆਜ਼ਾਦੀ ਹੈ, ਅਸੀਂ ਹਮੇਸ਼ਾ ਇਹੀ ਨਹੀਂ ਵੀ ਸਾਥ ਦਿੱਤਾ ਹੈ ਜਾਂ ਸਿੰਪਥੀ ਰੱਖੀ ਹੈ, ਅਸੀਂ ਐਂਪੈਥੀ ਰੱਖੀ ਹੈ। ਬਿਲਕੁਲ। ਔਰ ਬਹੁਤ ਵਾਰ ਕੁਝ ਤੁਹਾਡੀਆਂ ਇਨਵੈਸਟਮੈਂਟਸ ਲੌਂਗ ਟਰਮ ਹੁੰਦੀਆਂ ਔਰ ਜਦੋਂ ਤੁਸੀਂ ਬੀਤੇ ਦੇ ਇਤਿਹਾਸ ਤੇ ਤਾਂ ਤੁਹਾਡਾ ਕੋਈ ਕੰਟਰੋਲ ਨਹੀਂ ਹੁੰਦਾ। ਜੋ ਬੀਤਿਆ ਉਹ ਤਾਂ ਤੁਸੀਂ ਉਹਨੂੰ ਬਦਲ ਨਹੀਂ ਸਕਦੇ, ਪਰ ਤੁਸੀਂ ਬੀਤੇ ਦੇ ਵਿੱਚ ਜਿਹੜਾ ਤੁਹਾਡੇ ਦੁਸ਼ਮਣ ਨੇ ਇੱਕ ਅੱਗੋਂ ਦੁਸ਼ਮਣੀ ਵਾਲਾ ਨੈਰੇਟਿਵ ਬਣਾਇਆ ਹੋਏ ਉਸ ਨੂੰ ਸਮਝਣ ਦੇ ਵਿੱਚ ਔਰ ਉਸ ਨੂੰ ਦੁਬਾਰਾ ਨੈਰੇਟ ਕਰਨ ਦੇ ਵਿੱਚ ਆਪਣਾ ਰੋਲ ਜ਼ਰੂਰ ਅਦਾ ਕਰ ਸਕਦੇ ਹੋ। ਸੋ ਇਹ ਸ਼ਰਫ ਟੀਵੀ 84 ਨੂੰ ਹਾਸਲ ਹੈ ਕਿ ਜਿਵੇਂ ਸਿੱਖਾਂ ਔਰ ਮੁਸਲਮਾਨਾਂ ਦੀਆਂ ਸਾਂਝਾਂ, ਸਾਡੀ ਤਹਿਜ਼ੀਬ, ਸਾਡੀ ਸਕਾਫਤ, ਸਾਡੀ ਬੋਲੀ ਔਰ ਸਾਡੀ ਤੌਹੀਦ, ਮਜ਼ਹਬ ਦੀ ਸਾਂਝ, ਉਸ ਦੇ ਲਈ ਅਸੀਂ ਜਿਹੜੀ ਹੈ ਉਹ ਕੋਸ਼ਿਸ਼ ਵੀ ਕੀਤੀ। ਔਰ ਜਿੰਨਾ ਭਰਵਾਂ ਹੁੰਗਾਰਾ ਸਾਨੂੰ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਵੱਲੋਂ ਮਿਲ ਰਿਹਾ ਲਗਾਤਾਰਤਾ ਨਾਲ। ਔਰ ਇਹ ਨਹੀਂ ਕਿ ਸਧਾਰਨ ਜਾਂ ਆਮ ਆਵਾਮ ਤੱਕ, ਉਹ ਤਾਂ ਮੁਹੱਬਤ ਕਰਦੇ ਹੀ ਨੇ। ਅਸੀਂ ਇਹ ਦੇਖਦੇ ਹਾਂ ਵੀ ਕਿਵੇਂ ਉਹਨਾਂ ਦੇ ਇੰਟੈਲੈਕਚੁਅਲ ਜਿਨ੍ਹਾਂ 'ਚ ਯੂਨੀਵਰਸਿਟੀ ਪ੍ਰੋਫੈਸਰਸ, ਡਾਕਟਰਸ, ਅੱਜ ਹੀ ਸਾਨੂੰ ਇੱਕ ਚਿੱਠੀ ਬੀਬੀ ਜਿਹੜੇ ਕਿ ਗਾਇਨੋਕੋਲੋਜਿਸਟ ਨੇ, ਉਹਨਾਂ ਨੇ ਲਿਖਿਆ, ਮੈਂ ਪਿਛਲੇ 50 ਸਾਲ ਤੋਂ ਗਾਇਨੋਕੋਲੋਜੀ ਦੀ ਪ੍ਰੈਕਟਿਸ ਕਰਦੀ ਹਾਂ ਫੈਸਲਾਬਾਦ ਤੋਂ। ਉਹਨਾਂ ਨੇ ਜਿਸ ਮੁਹੱਬਤ ਦੇ ਨਾਲ ਸਾਨੂੰ ਲਿਖਿਆ ਔਰ ਜਿਵੇਂ ਰੋਜ਼ਾਨਾ ਸਾਡੀਆਂ ਅਪਲੋਡਡ ਵੀਡੀਓਜ਼ ਦੇ ਉੱਤੇ ਜਿੰਨੇ ਕਾਮੈਂਟ ਹੁੰਦੇ ਨੇ, ਹਾਲਾਂਕਿ ਕੁਝ ਵਾਰ ਸਾਡੇ ਪਾਕਿਸਤਾਨੀ ਵੀਰ ਭੈਣਾਂ ਕਹਿਣਗੇ ਕਿ ਜ਼ਿਆਦਾ ਸਿੱਖ ਕਾਮੈਂਟ ਨਹੀਂ ਕਰਦੇ, ਔਰ ਸਾਡਾ ਇਹ ਕਹਿਣਾ ਹੁੰਦਾ ਹੁਣ ਵੀ ਸਾਡੇ ਪਾਕਿਸਤਾਨੀ ਭਰਾਵਾਂ ਨੇ ਬੜੇ ਮਿਹਨਤ ਦੇ ਨਾਲ ਇੱਕ ਖਾਲਿਸਤਾਨੀ ਸੌਂਗ ਜਿਹੜਾ ਕਿਸਾਨਾਂ ਨੂੰ ਸਮਰਪਿਤ ਕੀਤਾ ਸੀ, ਉਹ ਟੀਵੀ 84 ਨੂੰ ਉਸ ਦਾ ਕਾਪੀਰਾਈਟ ਦਿੱਤਾ ਸੀ। ਅਸੀਂ ਉਸ ਨੂੰ ਜਿਹੜਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਆਪਣੇ ਪ੍ਰੋਗਰਾਮ 'ਚ ਵੀ ਲਿਆਂਦਾ ਔਰ ਅੱਜ ਹੀ ਸਾਨੂੰ YouTube ਤੋਂ ਨੋਟਿਸ ਮਿਲਿਆ ਕਿ ਉਸ ਸੌਂਗ ਨੂੰ YouTube ਨੇ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਹੈ, ਕਿਉਂਕਿ ਇੰਡੀਅਨ ਗਵਰਨਮੈਂਟ ਨੇ ਫਾਰਮਲ ਰਿਕੁਐਸਟ ਕੀਤੀ ਹੈ ਕਿ ਇਸ ਨੂੰ ਜਿਹੜਾ ਹੈ ਇਹ ਸੈਡੀਸ਼ੀਅਸ ਐਕਟ ਹੈ ਔਰ ਇਹਨੂੰ ਕੀਤਾ ਜਾਏ। ਉਹਨਾਂ ਨੇ ਸਾਨੂੰ 30 ਦਿਨ ਦਾ ਟਾਈਮ ਦਿੱਤਾ ਹੈ ਕਿ ਅਸੀਂ ਉਸ 'ਤੇ ਕੋਈ ਇਤਰਾਜ਼ ਕਰਨਾ ਚਾਹੀਏ। ਸੋ ਅਸੀਂ ਇਹ ਇਸ ਲਈ ਨਹੀਂ ਕਿ ਕੋਈ ਆਪਣਾ ਗੁੱਡਾ ਬੰਨ੍ਹਣ ਲਈ ਦੱਸ ਰਹੇ ਹਾਂ, ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਭਾਰਤੀ ਸਿਸਟਮ, ਜਿਨ੍ਹਾਂ ਨੇ ਉੱਥੇ ਫੇਸਬੁੱਕ ਜਾਂ ਦੂਸਰੇ ਤਾਂ ਬਲੌਕ ਕੀਤਾ ਹੀ ਨੇ, ਇਸ ਲਈ ਇੱਕ ਵੱਡੀ ਮੈਜੋਰਿਟੀ ਲਗਭਗ 25-26 ਮਿਲੀਅਨ ਸਿੱਖਾਂ ਤੱਕ, ਭਾਰਤ ਵਿਚਲਿਆਂ ਤੱਕ ਸਾਡੀ ਪਹੁੰਚ ਨਹੀਂ ਹੁੰਦੀ ਹੈ। ਜਿਹੜਾ ਉਹ ਕੋਈ ਨਾ ਕੋਈ ਜਿਹੜੇ ਉੱਥੇ ਸਮਝਦੇ ਨੇ ਟੈਕਨੋਲੋਜੀ ਨੂੰ, ਔਰ ਸਾਨੂੰ ਇਹ ਸੁਜੈਸਟ ਵੀ ਕੀਤਾ ਚੰਡੀਗੜ੍ਹ ਤੋਂ ਇੱਕ ਸਾਡੇ ਵੀਰ ਨੇ ਕਿ ਇੱਥੇ ਉਹਨਾਂ ਨੂੰ ਕਹੋ ਕਿ ਭਾਈ ਸਮਾਰਟ ਟੀਵੀ ਹੁਣ ਸਾਰੇ ਪਾਸੇ ਨੇ, ਵੀ ਸਮਾਰਟ ਟੀਵੀ 'ਚ ਉਹ ਗੂਗਲ 'ਤੇ ਜਾ ਕੇ ਟੀਵੀ 84 ਨੂੰ ਲਾਈਵ ਦੇਖ ਸਕਦੇ ਨੇ, ਉਹਨਾਂ ਨੂੰ ਦੂਸਰੇ ਤੇ ਵੱਲ ਜਾਣ ਦੀ ਲੋੜ ਨਹੀਂ ਹੈ। ਪਰ ਜਿਹੜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਅਸੀਂ ਬਿਲਕੁਲ ਵਿਦ ਅ ਹੰਬਲ ਬਿਗਨਿੰਗ ਔਰ ਬਹੁਤ ਥੋੜੇ ਸਾਧਨਾਂ ਦੇ ਨਾਲ, ਕੋਈ ਮਿਲੀਅਨਰ ਸਾਡੇ ਨਾਲ ਨਹੀਂ ਖੜੇ,
ਕੋਈ ਹਕੂਮਤ ਜਿਹੜੀ ਹੈ ਉਹ ਸਾਡੀ ਬੈਕ ਤੇ ਨਹੀਂ ਹੈ। ਗੁਰਦੁਆਰਿਆਂ ਦੇ ਏਜੰਡੇ ਵੀ ਕਿਸ ਕਿਸਮ ਦੇ ਨੇ ਉਹ ਸਾਡੇ ਸਾਹਮਣੇ ਆ। ਅਸੀਂ ਲੋਕਲ ਹਾਲਾਤ ਦੇ ਵਿੱਚ ਵੀ ਦੇਖਿਆ ਕਿ ਕਿਵੇਂ ਜਿਹੜੇ ਇਹਨਾਂ ਨੂੰ ਜਿੰਨਾ ਜ਼ਲੀਲ ਕਰਨ, ਜਿੰਨਾ ਪੰਥ ਦਾ ਨੁਕਸਾਨ ਕਰਨ, ਫਿਰ ਵੀ ਉਹਨਾਂ ਨੂੰ ਲਿਆ ਕੇ ਉਹ ਪ੍ਰਾਇੋਰਟੀ ਦਿੰਦੇ ਨੇ ਉਹਨਾਂ ਨੂੰ। ਔਰ ਇਹੀ ਹਾਲ ਸਾਡੇ ਈਵਨ ਪੰਥਕ ਜਥੇਬੰਦੀਆਂ ਦਾ ਵੀ ਹੈ। ਉਹਨਾਂ ਦੇ ਲਈ TV 84 ਕਈ ਵਾਰ ਉਹਨਾਂ ਦੇ ਲਈ ਤਕਲੀਫਦੇਹ ਹੋ ਜਾਂਦਾ ਹੈ। ਪਤਾ ਨਹੀਂ ਕਿਹਦਾ ਕੀ ਏਜੰਡਾ। ਅਸੀਂ ਕਿਸੇ ਤੇ ਕਦੇ ਬਿਨਾਂ ਸਬੂਤਾਂ ਤੋਂ ਉਂਗਲ ਨਹੀਂ ਚੁੱਕਣਾ ਚਾਹੁੰਦੇ, ਪਰ ਮੈਨੂੰ ਬਹੁਤ ਵਾਰ ਲੱਗਦਾ ਹੁੰਦਾ ਹੈ ਕਿ ਵੀ ਕਈਆਂ ਨੇ ਤਾਂ ਐਵੇਂ ਇੱਕ ਫਸਾਦ ਹੀ ਖੜਾ ਕੀਤਾ ਹੋਇਆ ਹੈ। ਫੈਸਾਡ ਅੰਗਰੇਜ਼ੀ ਦਾ ਜਿਹੜਾ ਲਫ਼ਜ਼ ਹੈ, ਨੋਟ ਫਸਾਦ, ਕਿ ਵੀ ਲੇਕਿਨ ਉਹ ਇਵੇਂ ਹੀ ਹੈ ਕਿ ਜਿਵੇਂ ਉਹਨਾਂ ਨੇ ਇੱਕ ਪੁੱਟ ਔਨ ਕੀਤਾ ਹੋਇਆ। ਅਦਰਵਾਈਜ਼ ਕੋਈ ਰੀਜ਼ਨ ਨਹੀਂ ਹੈ ਕਿ TV 84 ਜਿਹਨੇ ਆਪਣਾ ਪਲੇਟਫਾਰਮ ਹਰ ਇੱਕ ਨੂੰ ਪ੍ਰੋਵਾਈਡ ਕੀਤਾ। ਹੁਣ ਵੀ ਹਾਲਾਂ ਕੁਝ ਲੋਕ ਜਿਹੜੇ 2 ਸਾਲ ਪਹਿਲਾਂ ਜਾਂ ਕੋਈ ਨੈਗੇਟਿਵਿਟੀ ਕਰਦੇ ਸੀ, ਹੁਣ ਜੇ ਉਹ ਪੋਜ਼ਿਟਿਵਿਟੀ ਵੀ ਕਰਦੇ ਨੇ ਕਿ ਨਹੀਂ, ਪਰ ਇਨ ਦਾ ਐਂਡ ਆਫ ਦਾ ਡੇ ਮੈਂ ਜਿਹੜੀ ਗੱਲ ਕਹਿ ਕੇ ਕਨਕਲੂਡ ਕਰਾਂ ਕਿ ਜੇ ਅਸੀਂ ਕਿਸੇ ਦੇ ਉੱਤੇ ਤਵੱਕੋ ਰੱਖਦੇ ਹਾਂ ਜਾਂ ਕਿਸੇ ਤੇ ਸਾਡਾ ਤਕੀਆ ਤੇ ਉਹ ਸਾਡੇ ਭਾਈ ਲਾਲੋਆਂ ਤੇ ਹੈ। ਔਰ ਮੇਰਾ ਇਹ ਹਮੇਸ਼ਾ ਸਿਦਕ ਵਿਸ਼ਵਾਸ ਵੀ ਰਿਹਾ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਆਪਣੇ ਰੂਹਾਨੀ ਸਫ਼ਰ ਸ਼ੁਰੂ ਕੀਤੇ, ਜਿਨ੍ਹਾਂ ਲਈ ਲਫ਼ਜ਼ ਅਸੀਂ ਉਦਾਸੀ ਇਸਤੇਮਾਲ ਕਰਦੇ, ਤੇ ਉਹਨਾਂ ਨੇ ਪਹਿਲਾ ਟਿਕਾਣਾ ਸੁਲਤਾਨਪੁਰ ਲੋਧੀ ਤੋਂ ਤੁਰ ਕੇ ਉਹਨਾਂ ਨੇ ਭਾਈ ਲਾਲੋ ਦੇ ਘਰ ਕੀਤਾ ਸੀ। ਔਰ ਉਹ ਭਾਈ ਲਾਲੋ ਇੱਕ ਗਰੀਬ ਸਿੱਖ, ਕਿਰਤੀ ਸਿੱਖ, ਤਰਖਾਣਾ ਕੰਮ ਕਰਨ ਵਾਲਾ, ਜਿਹੜਾ ਬੜੀ ਮਿਹਨਤ ਦੇ ਨਾਲ ਜਿਹੜਾ ਉਹ ਆਪਣੀ ਕਿਰਤ ਕਰਦਾ ਸੀ। ਔਰ ਕਿੰਨੇ ਕੁ ਉਸ ਪੀਰੀਅਡ ਦੇ ਸਾਧਨ ਹੋਣਗੇ। ਔਰ ਅਸੀਂ ਤਾਂ ਦੇਖਿਆ ਈਵਨ ਮਾਲਵੇ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਜਦੋਂ ਇੱਥੇ ਉਹੀ ਰੇਤੇ ਦੇ ਬੜੇ ਬੜੇ ਡਿਊਨ ਸੀ, ਬੜੇ ਬੜੇ ਪਹਾੜ ਔਰ ਗੁਰਬਤ ਸੀ, ਤੇ ਕਣਕ ਦਾ ਆਟਾ ਤਾਂ ਕਿਸੇ ਆਏ ਗਏ ਲਈ ਹੁੰਦਾ ਸੀ। ਛੋਲੇ ਨੇ ਜਾਂ ਜਵਾਰ ਹੈ ਜਿਹੜੀ ਉੱਥੋਂ ਦੀਆਂ ਫਸਲਾਂ ਸੀ, ਕਣਕ ਦਾ ਕਿ ਕੋਈ ਮਹਿਮਾਨ ਆਏ। ਸੋ ਜਦੋਂ ਅਸੀਂ ਕੋਧਰੇ ਦੀ ਗੱਲ ਕਰਦੇ ਹਾਂ ਕਿ ਕੋਧਰੇ ਦੀ ਰੋਟੀ ਗੁਰੂ ਨਾਨਕ ਸਾਹਿਬ ਨੇ ਖਾਧੀ, ਤਾਂ ਜ਼ਾਹਰ ਹੈ ਕਿ ਅੱਜ ਜਿਹਨੂੰ ਅਸੀਂ ਇੱਕ ਡੰਗਰਾਂ ਦੀ ਖੁਰਾਕ ਕਹਿ ਸਕਦੇ ਹਾਂ ਜਾਂ ਜਿਹੜੀ ਆਮ ਜਿਹੜੇ ਨੇ ਉਹ ਲੋਕ, ਗਰੀਬ ਲੋਕ ਹੀ ਉਸ ਦਾ ਇਸਤੇਮਾਲ ਕਰਦੇ ਸੀ। ਔਰ ਇਹ ਬਾਬਾ ਫਰੀਦ ਜੀ ਨੇ ਵੀ ਕੋਧਰੇ ਦਾ ਜ਼ਿਕਰ ਕੀਤਾ ਹੈ ਕਿ ਭਾਈ ਜਿਹੜਾ ਹੰਸ ਜਿਹੜਾ ਉਹ ਕੋਧਰਾ ਨਹੀਂ ਖਾਂਦਾ। ਸੋ ਜ਼ਾਹਰ ਹੈ ਕਿ ਵੀ ਲੇਕਿਨ ਕਿਵੇਂ ਗੁਰੂ ਨਾਨਕ ਸਾਹਿਬ ਨੇ ਨਾ ਸਿਰਫ ਉਸ ਗਰੀਬ ਭਾਈ ਲਾਲੋ ਦੇ ਘਰ ਨੂੰ, ਔਰ ਅੱਜ ਵੀ ਇਮਨਾਬਾਦ ਸ਼ਹਿਰ ਦੇ ਅੰਦਰ ਉਹ ਗੁਰਦੁਆਰਾ ਸਾਹਿਬ ਮੌਜੂਦ ਹੈ ਜਿਹੜਾ ਭਾਈ ਲਾਲੋ ਦਾ ਘਰ ਸੀ। ਭਾਈ ਲਾਲੋ ਦੀ ਖੂਹੀ ਕਰਕੇ ਵੀ ਉਹਦੇ ਨਾਲ ਵੱਜਦੀ ਹੈ। ਉਹ ਬੇਸ਼ੱਕ ਕੋਈ ਹੋਰ ਜਿਹੜਾ ਹੋਏਗਾ, ਪਰ ਭਾਈ ਲਾਲੋ ਦੇ ਨਾਂ ਨਾਲ ਉਹ ਜੁੜੀ ਹੋਈ ਹੈ। ਔਰ ਇਹੀ ਨਹੀਂ, ਔਰ ਜਦੋਂ ਉਸ ਇਲਾਕੇ ਦੇ ਅਮੀਰ, ਕਿਉਂਕਿ ਮਲਕ ਲਫ਼ਜ਼ ਕਈ ਵਾਰ ਹਾਲਾਂ ਜਾਤੀ ਵਾਚਕ ਵੀ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਹੜੇ ਟਾਈਟਲ ਉਸ ਵੇਲੇ ਦਿੱਤੇ ਜਾਂਦੇ ਸੀ, ਕਿਉਂਕਿ ਤੁਹਾਨੂੰ ਮਲਕ ਸਿੱਖਾਂ ਦੇ ਵਿੱਚ ਵੀ ਮਿਲਣਗੇ, ਹਿੰਦੂਆਂ ਦੇ ਵਿੱਚ ਵੀ ਮਿਲਣਗੇ, ਮੁਸਲਮਾਨਾਂ ਦੇ ਵਿੱਚ ਵੀ ਮਿਲਣਗੇ। ਸੋ ਇਹ ਟਾਈਟਲ ਵੀ ਸੀ ਜਿਹੜੇ ਲੋਕ ਥੋੜ੍ਹੇ ਬਹੁਤ ਰਸੂਖ ਵਾਲੇ ਸੀ ਜਾਂ ਵੱਡੇ ਜ਼ਿਮੀਂਦਾਰ ਸੀ, ਉਹ ਜਿਹੜੇ ਨੇ ਹਕੂਮਤ ਦੇ ਮਲਕ ਬਣ ਕੇ ਜਿਹੜਾ ਉਹ ਗਵਰਨ ਕਰਦੇ ਸੀ ਜਾਂ ਉਹਨਾਂ ਦੇ ਕੋਲ ਕੁਛ ਪਾਵਰ ਸੀ, ਕਿਉਂਕਿ ਰੈਵਨਿਊ ਦਾ ਸਿਸਟਮ ਉਹਨਾਂ ਦਾ ਆਪਣੀ ਕਿਸਮ ਦਾ ਸੀ। ਸੋ ਭਾਗੋ ਨਾਂ ਦਾ ਇੱਕ ਉੱਚੀ ਜ਼ਾਤ ਦਾ ਬੰਦਾ ਜਿਸ ਦੇ ਨਾਂ ਨਾਲ ਮਲਕ ਭਾਗੋ ਲੱਗਦਾ ਹੈ, ਕਿਉਂਕਿ ਮਲਕ ਟਾਈਟਲ ਹੈ, ਇਸ ਗੱਲ ਦਾ ਧਿਆਨ ਰਹੇ। ਔਰ ਉਹਨੂੰ ਲੱਗਾ ਕਿ ਵੀ ਉਹਨੇ ਸੱਦਾ ਭੇਜਿਆ, ਉਹਨੂੰ ਪਤਾ ਲੱਗਿਆ ਕਿ ਭਾਈ ਸਾਰੇ ਜਿਵੇਂ ਇਸ ਕਿਸਮ ਦੇ ਲੋਕ ਜਿਹੜੇ ਰਿਚ ਬਣਦੇ ਤਾਂ ਐਕਸਪਲੋਇਟੇਸ਼ਨ ਨਾਲ ਸੀ, ਲੇਕਿਨ ਇਹ ਦੱਸਣ ਦੇ ਲਈ ਵੀ ਅਸੀਂ ਬੜੇ ਧਰਮੀ ਹੈ। ਉਹਨੇ ਜਿਹੜਾ ਇੱਕ ਬ੍ਰਹਮ ਭੋਜ ਰੱਖਿਆ ਹੋਇਆ ਸੀ ਕਿ ਇਲਾਕੇ ਦੇ ਜੀ ਸਾਰੇ ਗਰੀਬ ਗੁਰਬੇ ਨੂੰ, ਫਕੀਰਾਂ ਨੂੰ, ਸਾਧੂਆਂ ਨੂੰ, ਪੀਰਾਂ ਨੂੰ ਖਵਾਉਣ ਦਾ। ਤੇ ਉਸ ਦੇ ਸਿਪਾਹੀ ਵੀ ਆਉਂਦੇ ਨੇ, ਉਸ ਦੇ ਸੱਦੇ ਪਹਿਲਾਂ ਬ੍ਰਾਹਮਣ ਆਉਂਦਾ ਸੱਦਾ ਲੈ ਕੇ, ਗੁਰੂ ਨਾਨਕ ਸਾਹਿਬ ਨਹੀਂ ਜਾਂਦੇ। ਔਰ ਜਿਹੜਾ ਇਸ ਸਾਖੀ ਨੂੰ ਅਸੀਂ ਕਨਕਲੂਡ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਵੰਗਾਰਦੇ ਨੇ ਉਸ ਨੂੰ ਉਸ ਭਰੀ ਮਹਿਫਲ ਦੇ ਵਿੱਚ ਕਿ ਵੀ ਇਹ ਜਿਹੜਾ ਤੇਰਾ ਆਹਾਰ ਹੈ, ਜਿਹੜਾ ਤੂੰ ਗਰੀਬਾਂ ਦੀ ਐਕਸਪਲੋਇਟੇਸ਼ਨ ਦੇ ਨਾਲ ਇਕੱਠਾ ਕੀਤਾ ਹੈ, ਲਹੂ ਹੈ, ਤੇ ਇਹ ਭਾਈ ਲਾਲੋ ਉਸ ਦੀ ਕੋਧਰੇ ਦੀ ਰੋਟੀ ਮੇਰੇ ਲਈ ਦੁੱਧ ਵਾਂਗ ਹੈ, ਇਹ ਦੁੱਧ ਹੈ। ਔਰ ਇਸ ਦਾ ਬੜਾ, ਔਰ ਇਹੀ ਨਹੀਂ, ਗੁਰੂ ਸਾਹਿਬ ਦੀ ਜਦੋਂ ਅਸੀਂ ਬਾਣੀ ਦੇਖਦੇ ਹਾਂ, ਬੇਸ਼ੱਕ ਗੁਰੂ ਗ੍ਰੰਥ ਸਾਹਿਬ 'ਚ ਸਾਨੂੰ ਕੋਈ ਇਤਿਹਾਸ ਨਹੀਂ ਮਿਲਦਾ ਕਿਉਂਕਿ ਉਹ ਤਾਂ ਰੱਬੀ ਕਲਾਮ ਹੈ, ਪਰ ਜਿਹੜੇ ਉਹਨਾਂ ਦੀਆਂ ਟੀਚਿੰਗਸ ਨੇ, ਗੁਰੂ ਸਾਹਿਬ ਦੇ ਉਪਦੇਸ਼ ਨੇ, ਉਹਨਾਂ ਦਾ ਸਾਨੂੰ ਹਵਾਲਾ ਜ਼ਰੂਰ ਮਿਲਦਾ ਹੈ। ਔਰ ਕਿਉਂਕਿ ਜੇ ਭਾਰਤ ਦੇ ਹਵਾਲੇ ਨਾਲ ਦੇਖਿਆ ਜਾਏ, ਸਭ ਤੋਂ ਅਮੀਰ ਅੱਜ ਵੀ ਜੇ ਅਡਾਨੀ, ਅੰਬਾਨੀ, ਇਹ ਸਾਰੇ ਜਿਹੜੇ ਨੇ, ਅਡਵਾਨੀ, ਇਹ ਸਾਰੇ ਲੋਕ ਵੱਡੇ ਵੱਡੇ
ਜੇਠ ਮਲਾਨੀ ਬੜੇ ਬੜੇ ਅਮੀਰ ਔਰ ਦੂਜੇ ਰਹੇ ਨੇ। ਇਹ ਉਹੀ ਰੀਜਨ ਹੈ ਮਾਰਵਾੜ ਦਾ, ਜਿਸ ਮਾਰਵਾੜ 'ਚ ਮੌਜੂਦਾ ਰਾਜਸਥਾਨ ਵੀ ਹੈ, ਗੁਜਰਾਤ ਵੀ ਹੈ ਕਿਸੇ ਵੇਲੇ, ਕਿਉਂਕਿ ਗੁਜਰਾਤ ਔਰ ਬੰਬੇ ਇਹ ਹਿੱਸਾ ਸੀ ਸਿੰਧ ਪ੍ਰਾਂਤ ਦਾ ਹੀ, ਜਿਹੜਾ ਸਿੰਧ ਅੱਜ ਉਹ ਡਿਵਾਈਡ ਹੋਇਆ, ਫਿਰ ਅੰਗਰੇਜ਼ਾਂ ਨੇ 20th ਸੈਂਚੁਰੀ 'ਚ ਕੀਤਾ, ਇੱਕ ਬੰਬੇ ਪ੍ਰੋਵਿੰਸ ਬਣਾਇਆ, ਸਿੰਧ ਸੂਬਾ ਅੱਡ ਕੀਤਾ, ਬਾਅਦ 'ਚ ਬੰਬੇ ਨੂੰ ਉਹਨਾਂ ਨੇ ਡਿਵਾਈਡ ਕੀਤਾ ਮਹਾਰਾਸ਼ਟਰ ਔਰ ਗੁਜਰਾਤ ਦੇ ਵਿੱਚ। ਸੋ ਉਸ ਸਾਰੇ ਦੇ ਜਿਹੜੇ ਬੜੇ ਸਭ ਤੋਂ ਅਮੀਰ ਲੋਕ ਨੇ ਜਿਨ੍ਹਾਂ ਨੂੰ ਮਾਰਵਾੜੀ ਕਿਹਾ ਜਾਂਦਾ, ਕਿਉਂਕਿ ਮਾਰਵਾੜ ਇਹ ਰੀਜਨ ਹੈ ਡੈਜ਼ਰਟ ਵਾਂਗ, ਤੇ ਇਹ ਬਹੁਤੇ ਉਹਨਾਂ 'ਚੋਂ ਜੈਨੀ ਨੇ ਜਿਹੜੇ ਕਿ ਈਵਨ ਜ਼ਮੀਨ 'ਚ ਉੱਗੀਆਂ ਜਿਹੜੀਆਂ ਚੀਜ਼ਾਂ ਨੇ, ਜ਼ਮੀਨ 'ਚੋਂ ਨਿਕਲਦੀਆਂ ਨੇ, ਜਿਨ੍ਹਾਂ ਦੇ ਵਿੱਚ ਗੰਢੇ ਨੇ ਜਾਂ ਲਸਣ ਨੇ ਜਾਂ ਦੂਜੇ ਨੇ, ਉਹ ਵੀ ਨਹੀਂ ਖਾਂਦੇ ਕਿ ਜੀ ਇਹਦੇ ਨਾਲ ਜੀਵ ਮਰਦੇ ਨੇ। ਉਹਨਾਂ ਦੇ ਜਿਹੜੇ ਮੰਕ ਨੇ ਉਹ ਨੱਕ ਦੇ ਉੱਤੇ ਉਹਨਾਂ ਨੇ ਪੱਟੀ ਬੰਨੀ ਹੁੰਦੀ ਹੈ ਕਿ ਵੀ ਕੋਈ ਅੰਦਰ ਕੀੜੇ ਮਕੌੜੇ ਨਾ ਚਲੇ ਜਾਣ, ਪੈਰਾਂ 'ਚ ਜੁੱਤੀ ਨਹੀਂ ਪਾਈ ਹੁੰਦੀ, ਔਰ ਬੜੇ ਵੈਜੀਟੇਰੀਅਨ ਪਰਹੇਜ਼ਗਾਰ ਜੈਨੀ। ਤੇ ਗੁਰੂ ਨਾਨਕ ਸਾਹਿਬ ਦਾ ਜਦੋਂ ਅਸੀਂ ਇਹ ਬਾਣੀ ਦੇਖਦੇ ਹਾਂ ਕਿ ਜੇ ਰਤ ਲੱਗਿਆ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕਿਉਂ ਨਿਰਮਲ ਚੀਤ, ਕਿ ਵੀ ਤੁਸੀਂ ਇੰਨੇ ਕੋ ਪਰਹੇਜ਼ਗਾਰ ਸੂਤਕ ਵੀ ਮੰਨਦੇ ਹੋ ਕਿ ਜੇ ਇੱਕ ਡ੍ਰੌਪ ਬਲੱਡ ਦਾ ਕੱਪੜੇ ਨੂੰ ਲੱਗ ਜਾਏ ਤੇ ਉਹ ਪਲੀਤ ਮੰਨਿਆ ਜਾਂਦਾ ਹੈ, ਉਹ ਡਰਟੀ ਹੈ। ਪਰ ਜਿਹੜੇ ਲੋਕ ਜੋ ਰਤ ਪੀਵੈ ਮਾਨਸਾ, ਜਿਹੜੇ ਇਨਸਾਨਾਂ ਦਾ ਲਹੂ ਪੀਂਦੇ ਨੇ, ਹੁਣ ਇਨਸਾਨਾਂ ਦਾ ਲਹੂ ਕੌਣ ਪੀਂਦੇ ਨੇ? ਜਿਹੜੇ ਐਕਸਪਲੋਇਟਡ ਲੇਬਰ ਕਰਦੇ ਨੇ, ਜਿਹੜੇ ਗਰੀਬਾਂ ਦਾ ਹੱਕ ਮਾਰਦੇ ਨੇ, ਜਿਹੜੇ 10-10 ਗੁਣਾ ਜਿਹੜਾ ਉਹ ਪ੍ਰੋਫਿਟ ਲੈ ਕੇ ਚੀਜ਼ਾਂ ਵੇਚਦੇ ਨੇ, ਜਿਹੜੇ ਸੂਦਖੋਰ ਨੇ। ਇਸੇ ਲਈ ਸੂਦ ਦੀ ਵੀ ਸਿੱਖੀ ਦੇ ਵਿੱਚ ਮਨਾਹੀ ਹੈ, ਜਿਵੇਂ ਇਸਲਾਮ ਦੇ ਵਿੱਚ ਹਰਾਮ ਹੈ, ਕਿਉਂਕਿ ਇਹ ਸੂਦ ਦੂਜਾ ਇਹ ਸਾਰੀ ਉਹ ਐਕਸਪਲੋਇਟੇਸ਼ਨ ਸੀ। ਗੁਰੂ ਸਾਹਿਬ ਨੇ ਕਿਹਾ ਤੁਸੀਂ ਕਿਸ ਕਿਸਮ ਦੇ ਧਰਮ ਨੂੰ ਮੰਨਦੇ ਹੋ ਕਿ ਇੱਕ ਪਾਸੇ ਇੱਕ ਖੂਨ ਦਾ ਡ੍ਰੌਪ ਲੱਗ ਜਾਏ ਤੇ ਕੱਪੜਾ ਜਿਹੜਾ ਉਹ ਪਲੀਤ ਮੰਨਿਆ ਜਾਂਦਾ ਹੈ, ਤੇ ਜਿਹੜੇ ਇਨਸਾਨਾਂ ਦਾ ਲਹੂ ਪੀ, ਜੋ ਰਤ ਪੀਵੈ ਮਾਨਸਾ, ਤੁਸੀਂ ਇਨਸਾਨਾਂ ਦਾ ਲਹੂ ਨਿਚੋੜ ਕੇ ਪੀਣ, ਤਿੰਨ ਕਿਉਂ ਨਿਰਮਲ ਚੀਤ, ਤੁਹਾਡੇ ਚਿੱਤ ਜਾਂ ਤੁਹਾਡੇ ਮਨ ਕਿਵੇਂ ਜਿਹੜੇ ਨੇ ਉਹ ਸਾਫ਼ ਹੋ ਸਕਦੇ ਨੇ। ਸੋ ਮੈਂ ਇਹ ਇਸ ਲਈ ਵੀ ਵੇਰਵੇ 'ਚ ਕਿਹਾ ਕਿ ਬਹੁਤ ਵਾਰ ਅਸੀਂ ਕ੍ਰਿਸ਼ਮਾਈ ਤੌਰ ਦੇ ਉੱਤੇ ਤਾਂ ਸਾਖੀਆਂ ਜ਼ਰੂਰ ਸੁਣਾਉਂਦੇ ਹਾਂ, ਉਹਨਾਂ ਦੇ ਵਿੱਚ ਅਸੀਂ ਦੱਸਦੇ ਹਾਂ ਕਿ ਗੁਰੂ ਸਾਹਿਬ ਨੇ ਇੱਕ ਹੱਥ 'ਚ ਕੋਦਰੇ ਦੀ ਰੋਟੀ ਫੜੀ, ਇੱਕ ਹੱਥ 'ਚ ਮਲਕ ਭਾਗੋ ਦਾ ਮਾਲ ਪੂੜਾ ਫੜਿਆ ਔਰ ਉਹਨਾਂ ਨੂੰ ਨਿਚੋੜਿਆ, ਇੱਕ 'ਚੋਂ ਦੁੱਧ ਨਿਕਲਿਆ, ਇੱਕ 'ਚੋਂ ਖੂਨ ਨਿਕਲਿਆ। ਲੇਕਿਨ ਮੈਸੇਜ ਇਸ ਦਾ ਇਹ ਹੈ ਕਿ ਕਿਰਤ ਕਮਾਈ, ਜਿਹਨੂੰ ਰਿਜ਼ਕੇ ਹਲਾਲ, ਔਰ ਅੱਜ ਸਾਡਾ ਇੱਕ ਵੱਡਾ ਹਿੱਸਾ ਇਹੀ ਨਹੀਂ ਕਿ ਵੀ ਅਸੀਂ ਇਸ ਤੋਂ ਦੂਰ ਹੁੰਦੇ ਜਾ ਰਹੇ ਹਾਂ। ਬੇਈਮਾਨੀ ਦੇ ਨਾਲ ਕਮਾਈ ਔਰ ਰਿਜ਼ਕ ਜਿਹੜਾ ਇਮਾਨਦਾਰ, ਉਹਦੇ 'ਚ ਫਰਕ ਨਹੀਂ ਹੈ। ਅਸੀਂ ਸਾਡੀਆਂ ਸੰਸਥਾਵਾਂ, ਸਾਡੇ ਵੱਡੇ ਵੱਡੇ ਲੋਕ, ਮਜ਼ਹਬੀ ਲੋਕ ਵੀ ਉਹਨਾਂ ਦੇ ਮਗਰ ਲੱਗਦੇ ਨੇ ਜਾਂ ਉਹਨਾਂ ਨੂੰ ਵਡਿਆਉਂਦੇ ਨੇ ਜਿਹੜੇ ਧਨਾੜ ਕਲਾਸ ਹੈ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਇਮਾਨਦਾਰ ਨੇ। ਇਹ ਨਹੀਂ ਹੈ ਕਿ ਬਈ ਕੋਈ ਅਮੀਰ ਦੇ ਲਈ ਰੱਬ ਦਾ ਦਰਵਾਜ਼ਾ ਬੰਦ ਹੋ ਜਾਂਦਾ, ਇਹ ਵੀ ਨਹੀਂ ਹੈ ਕਿ ਸਾਰੇ ਹੀ ਇਵੇਂ ਨੇ, ਕੋਈ ਨਾ ਕੋਈ ਐਕਸੈਪਸ਼ਨਸ ਹੋਣਗੀਆਂ। ਲੇਕਿਨ ਕੁੱਲ ਮਿਲਾ ਕੇ ਜੇ ਤੁਸੀਂ ਦੇਖੋਗੇ ਕਿ ਸਿੱਖੀ ਦੀਆਂ ਫਾਊਂਡੇਸ਼ਨਸ ਕਿਰਤੀ ਸਿੱਖਾਂ ਨੇ ਰੱਖੀਆਂ ਅੱਜ ਵੀ। ਜੇ ਅਸੀਂ ਕਿਸਾਨ ਲਹਿਰ ਦੀ ਕਾਮਯਾਬੀ ਦੀ ਗੱਲ ਕਰੀਏ, 80% ਤੋਂ ਜ਼ਿਆਦਾ ਉਹ ਕਿਸਾਨ ਜਿਨ੍ਹਾਂ ਦੇ ਕੋਲ 5 ਏਕੜ ਤੋਂ ਵੀ ਘੱਟ ਜ਼ਮੀਨ ਹੈ। ਹੁਣ ਉਹਨਾਂ ਤੋਂ ਵੱਧ ਕੇ ਹੋਰ ਕੌਣ ਕਿਰਤੀ ਔਰ ਗਰੀਬ ਹੋ ਸਕਦਾ ਹੈ ਕਿ ਉਹੀ ਉਹਨਾਂ ਦੀ ਰੋਟੀ ਰੋਜ਼ੀ ਹੈ। ਲੇਕਿਨ ਗੁਰੂ ਦੀ ਬਰਕਤ ਵੀ ਉੱਥੇ ਹੀ ਪੈਂਦੀ ਹੈ। ਜੇ ਇੱਕ ਪਾਸੇ ਅਡਾਨੀ, ਅੰਬਾਨੀ, ਪਤੰਜਲੀ ਜਿਨ੍ਹਾਂ ਦੀ ਬੈਕ ਤੇ ਖੜੇ ਸੀ ਮੋਦੀ ਐਂਡ ਕੰਪਨੀ ਦੇ, ਤੇ ਦੂਜੇ ਪਾਸੇ ਸਧਾਰਨ ਕਸ਼ਹਿਰਿਆਂ ਵਾਲੇ ਸਿੰਘ, ਸਧਾਰਨ ਸਾਡੀਆਂ ਬੀਬੀਆਂ, ਉਹੀ ਵਿਚਾਰੀਆਂ ਉੱਥੋਂ ਉੱਠ ਕੇ ਲੋਹਾਂ ਦੇ ਉੱਤੇ ਰੋਟੀਆਂ ਬਣਾ ਰਹੀਆਂ, ਰਾਤਾਂ ਜਾਗ ਰਹੀਆਂ, ਦਿਨੇ ਜਿਹੜਾ ਉਹ ਵਾਹਿਗੁਰੂ ਵਾਹਿਗੁਰੂ ਕਰਦੇ ਆ, ਕਹਿੰਦੇ ਭਾਈ ਅਸੀਂ ਇੱਥੇ ਬੈਠੀਆਂ ਜਿੱਤ ਕੇ ਜਾਵਾਂਗੇ। ਹੁਣ ਉਹ ਫੇਥ ਤੋਂ ਬਿਨਾਂ ਕੀ ਹੈ? ਸੋ ਇੱਕ ਪਾਸੇ ਉਹ ਕਲਾਸ ਹੈ, ਔਰ ਹਮੇਸ਼ਾ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ, ਗੁਰੂ ਨਾਨਕ ਸਾਹਿਬ ਨੇ, ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਨ ਤਿੱਥੈ ਨਦਰ ਤੇਰੀ ਬਖਸ਼ਿਸ਼। ਕਿ ਮੈਂ ਉਹਨਾਂ ਨਾਲ ਖੜਾ ਜਿਹੜੇ ਨੀਵੇਂ ਨੇ, ਜਿਹੜੇ ਨਤਾਣੇ ਨੇ, ਜਿਨ੍ਹਾਂ ਨੂੰ ਦੁਰਕਾਰਿਆ ਹੋਇਆ ਹੈ, ਜਿਨ੍ਹਾਂ ਨੂੰ ਕੋਈ ਔਨਰ ਨਹੀਂ ਹੈ। ਕਿਉਂਕਿ ਅਲਟੀਮੇਟਲੀ ਸਾਡੇ ਸਮਾਜ ਦੇ ਵਿੱਚ ਉਦੋਂ ਵੀ ਤੇ ਅੱਜ ਵੀ ਔਨਰ ਪੈਸੇ ਨਾਲ ਜੁੜਿਆ ਹੋਇਆ ਹੈ, ਔਨਰ ਵੱਡੇ ਕੁਨਬੇ ਨਾਲ ਜੁੜਿਆ ਹੋਇਆ, ਅਹੁਦਿਆਂ ਨਾਲ ਜੁੜਿਆ ਹੋਇਆ। ਸੋ ਇਸ ਸਾਰੇ ਦੇ ਚੱਲਦੇ ਆ ਅਸੀਂ TV 84 ਦਾ ਪ੍ਰੋਜੈਕਟ ਨਾ ਤਾਂ ਧਨਾਡਾਂ ਦੇ ਸਿਰ ਤੇ, ਨਾ ਹੀ ਗੁਰਦੁਆਰਾ ਕਮੇਟੀਆਂ ਦੇ ਸਿਰ ਤੇ, ਨਾ ਹੀ ਕਿਸੇ ਹੋਰ ਤੇ। ਜੇ ਸਾਡੀ ਟੇਕ, ਤਵੱਕੋ ਜਾਂ ਤਕੀਆ ਤੇ ਉਹ ਸਾਡੇ ਕਿਰਤੀ ਗੁਰਸਿੱਖ ਵੀਰ ਨੇ। ਸੋ ਅਸੀਂ ਵੀਰ ਰਣਜੀਤ ਸਿੰਘ ਢਿੱਲੋਂ ਔਰ ਇੱਥੇ ਜਿਹੜੇ ਵੀ ਨੇ ਜਿਨ੍ਹਾਂ ਦੇ ਕੋਲ ਜੇ ਥੋੜੇ ਬਹੁਤ ਕਾਰੋਬਾਰ ਅੱਗੇ ਵੀ ਵਧੇ ਨੇ,
ਉਹਨਾਂ ਸਾਰਿਆਂ ਨੇ ਕਿਰਤ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਹੈ। ਗੈਸ ਪੰਪ ਕਰਨ ਤੋਂ ਸ਼ੁਰੂ ਕਰਕੇ ਟੈਕਸੀਆਂ, ਟਰੱਕ, ਦੂਜੇ ਤੀਜੇ। ਔਰ ਜੇ ਇਸ ਤੋਂ ਬਾਅਦ ਉਹ ਸਮਝਦੇ ਨੇ ਕਿ ਭਾਈ ਸਾਡਾ ਫਰਜ਼ ਹੈ ਕਿ ਅਸੀਂ ਕੌਮ ਦੇ ਲਈ ਆਪਣਾ ਜਿਹੜਾ ਯੋਗਦਾਨ ਪਾਉਣਾ ਹੈ, ਤੇ ਇਹੀ ਸਾਡਾ ਸਰਮਾਇਆ ਨੇ, ਇਹੀ ਸਾਡੀ ਕੈਪੀਟਲ ਨੇ। ਬਿਲਕੁਲ ਡਾਕਟਰ ਸਾਹਿਬ। ਹੁਣ ਗੱਲ ਇੱਕ ਪਾਸੇ ਅਸੀਂ ਕਿਰਤੀਆਂ ਦੀ ਕੀਤੀ, ਸਿੰਘ ਸਰਦਾਰਾਂ ਦੀ ਕੀਤੀ, ਗੁਰੂ ਨਾਨਕ ਦੇ ਸੱਚੇ ਸੁੱਚੇ ਸਿੱਖਾਂ ਦੀ ਕੀਤੀ। ਜੀ ਹੁਣ ਉਹਨਾਂ ਦੀ ਗੱਲ ਵੀ ਕਰੀਏ। ਅੱਜ ਹੀ ਕੁਝ ਵੀਰ ਮਿਲਣ ਆਏ ਔਰ ਅਸੀਂ ਆਫਿਸ 'ਚ ਬੈਠੇ ਸੀ। ਇੱਕ ਵੀਰ ਨੇ ਇੱਕ ਬੜੀ ਸੋਹਣੀ ਗੱਲ ਕਹੀ। ਉਹਨੇ ਕਿਹਾ ਜੀ ਜਿਹੜਾ ਸ਼ੇਰ ਹੈ ਉਹਦੇ ਵੀ ਜਾਤ ਹੁੰਦੀ ਹੈ, ਭੇਡ ਦੇ ਵੀ ਜਾਤ ਹੁੰਦੀ ਹੈ, ਰਿੱਛ ਦੇ ਵੀ ਜਾਤ ਹੁੰਦੀ ਹੈ, ਲੇਕਿਨ ਭੇਡ ਤੇ ਰਿੱਛ, ਭੇਡ ਸਾਹਮਣੇ ਕਰ ਦਿੰਦੀ ਹੈ ਆਪਣਾ ਆਪਾ, ਹਰ ਸਾਲ ਉਹਨੂੰ ਮੁੰਨਿਆ ਜਾਂਦਾ ਹੈ। ਰਿੱਛ ਜਿਹੜਾ ਹੈ ਉਹ ਮਦਾਰੀ ਦੀ ਸਰਕਸ 'ਚ ਨੱਚਦਾ ਹੈ। ਸ਼ੇਰ ਨੂੰ ਕਾਬੂ ਤਾਂ ਕੀਤਾ ਜਾ ਸਕਦਾ ਹੈ, ਉਹਨੂੰ ਗੁਲਾਮ, ਉਹਨੂੰ ਪਿੰਜਰੇ 'ਚ ਬੰਦ ਕੀਤਾ ਜਾ ਸਕਦਾ ਹੈ, ਪਰ ਸ਼ੇਰ ਭੇਡ ਜਾਂ ਰਿੱਛ ਵਾਂਗ ਨਹੀਂ ਹੁੰਦਾ। ਉਸ ਦੀ ਇੱਕ ਆਪਣੀ ਇੰਡੀਪੈਂਡੈਂਸ ਹਮੇਸ਼ਾ ਰਹਿੰਦੀ ਹੈ ਔਰ ਉਸ ਦਾ ਹਮੇਸ਼ਾ ਖੌਫ ਵੀ ਰਹਿੰਦਾ ਕਿ ਵੀ ਪਤਾ ਨਹੀਂ ਕਦੋਂ ਉਹਨੇ ਈਵਨ ਪਿੰਜਰੇ 'ਚੋਂ ਵੀ ਅਟੈਕ ਕਰ ਦੇਣਾ। ਬਿਲਕੁਲ। ਇਹ ਕਹਿ ਕੇ ਉਹਨਾਂ ਨੇ ਕਿਹਾ ਕਿ ਭਾਈ ਇਹੀ ਫਰਕ ਹੈ ਜਿਹੜੇ ਬਾਜ਼ਮੀਰ ਨੇ ਤੇ ਜਿਹੜੇ ਬੇਜ਼ਮੀਰ ਨੇ। ਬਿਲਕੁਲ। ਇੱਕ ਉਹ ਨੇ ਜਿਹੜੇ ਵਿਕਣ ਲਈ ਤਿਆਰ ਰਹਿੰਦੇ ਨੇ, ਜਿਨ੍ਹਾਂ ਨੇ ਆਪਣੇ ਗਲ 'ਚ ਫੱਟਾ ਪਾਇਆ ਹੋਇਆ ਸਾਨੂੰ ਖਰੀਦੋ। ਔਰ ਜਦੋਂ ਅਸੀਂ ਈਵਨ ਬੀਤੇ ਦਾ ਇਤਿਹਾਸ ਵੀ ਦੇਖੀਏ ਇਸੇ ਕੌਮ ਦਾ ਜਾਂ ਬਾਕੀ ਕੌਮਾਂ ਦਾ ਵੀ, ਇੱਕ ਪਾਸੇ ਉਹ ਹੀਰੋ ਨੇ, ਉਹ ਸਰਦਾਰ ਨੇ, ਉਹ ਲੋਕ ਨੇ ਜਿਹੜੇ ਤੁਰੇ ਹੋਏ ਨੇ ਇਸ ਰਸਤੇ ਦੇ ਉੱਤੇ। ਕੱਲ੍ਹ ਅਸੀਂ ਗੱਲ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਕੀਤੀ ਸੀ ਕਿ ਕਿਵੇਂ ਉਹਨਾਂ ਨੂੰ ਬਿਲਕੁਲ ਡੇਂਗੂ ਦਾ ਸ਼ਿਕਾਰ ਹੋਏ, ਉਹਨਾਂ ਦਾ RBC ਲੈਵਲ ਘਟਿਆ, RBC ਸੈੱਲਸ ਘਟੇ, ਕਿਵੇਂ ਉਹਨਾਂ ਨੂੰ ਇਗਨੋਰ ਕੀਤਾ। ਕੌਮ ਦਾ ਪ੍ਰੈਸ਼ਰ ਪਿਆ, ਅਕਾਲ ਤਖਤ ਸਾਹਿਬ ਤੇ ਅਰਦਾਸ ਵੀ ਅੱਜ ਉਹਨਾਂ ਦੇ ਹੋਈ ਔਰ ਹੁਣ ਇਹ ਸਾਹਮਣੇ ਆਇਆ ਕਿ ਵੀ ਉਹਨਾਂ ਨੂੰ ਉੱਥੋਂ ਉਹਨਾਂ ਨੇ ਪਹਿਲਾਂ ਇੱਕ ਹਸਪੀਟਲ ਸ਼ਿਫਟ ਕੀਤਾ, ਹੁਣ ਵਾਪਸ ਤਿਹਾੜ ਜੇਲ੍ਹ ਲੈ ਗਏ ਨੇ ਔਰ ਉਹਨਾਂ ਦੀ ਹਾਲਤ ਇੰਪਰੂਵ ਹੋਈ ਹੈ। ਹੁਣ ਜਗਤਾਰ ਸਿੰਘ ਹਵਾਰਾ ਉਹ ਦਹਾੜਨ ਵਾਲਾ ਸ਼ੇਰ ਹੈ, ਜਿੱਥੇ ਵੀ ਹੈ ਦੁਸ਼ਮਣ ਥਰ ਥਰ ਕੰਬਦਾ। ਫਿਰ ਅਸੀਂ ਵੀਰ ਹਰਪ੍ਰੀਤ ਸਿੰਘ ਰਾਣਾ ਜਿਹੜੇ ਸਾਨੂੰ ਵਿਛੋੜਾ ਦੇ ਗਏ ਨੇ ਔਰ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਅੱਜ ਹੀ ਉਹਨਾਂ ਦੀ ਮਈਅਤ, ਮ੍ਰਿਤਕ ਸਰੀਰ UK ਤੋਂ ਖਾਲਿਸਤਾਨੀ ਝੰਡੇ ਵਿੱਚ ਲਪੇਟਿਆ, ਉੱਥੋਂ ਵਿਦਾਇਗੀ ਔਰ ਜੈਕਾਰਿਆਂ ਦੀ ਗੂੰਜ ਦੇ ਵਿੱਚ ਉਹਨਾਂ ਨੂੰ ਤੋਰਿਆ ਗਿਆ ਔਰ ਜ਼ਾਹਰ ਹੈ ਉਹਨਾਂ ਦੀ ਯਾਦ ਸਹਿਜ ਪਾਠ ਆਰੰਭ ਹੋ ਚੁੱਕਾ ਹੈ। ਮੋਸਟ ਲਾਈਕਲੀ ਸੈਚਰਡੇ ਹੀ ਭੋਗ ਹੋਏਗਾ। ਔਰ ਅੱਜ ਜਿਹੜੇ ਸਿੰਘ ਮਿਲਣ ਵੀ ਆਏ ਉਹਨਾਂ ਨੇ ਦੱਸਿਆ ਕਿ ਵੱਡੀ ਸ਼ਾਨੋ ਸ਼ੌਕਤ ਦੇ ਨਾਲ, ਜੈਕਾਰਿਆਂ ਤੇ ਨਗਾਰਿਆਂ ਦੇ ਨਾਲ ਔਰ ਚਾਰ ਚੁਫੇਰੇ ਖਾਲਿਸਤਾਨ ਦੇ ਝੰਡਿਆਂ ਨਾਲ ਇਸ ਯੋਧੇ ਨੂੰ ਜਿਹੜਾ ਉਹ ਵਿਦਾਇਗੀ ਦਿੱਤੀ ਜਾਏਗੀ। ਉਹ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਇੱਕ ਸੱਚ, ਹੱਕ, ਇਨਸਾਫ ਦੀ ਡਗਰ ਤੇ ਤੁਰਨ ਵਾਲੇ ਨੇ। ਤੇ ਇੱਕ ਜਦੋਂ ਅਸੀਂ ਇਹਨਾਂ ਖਬਰਾਂ ਦਾ ਜ਼ਿਕਰ ਕਰ ਰਹੇ ਹਾਂ, ਇਸ ਕਿਸਮ ਦੇ ਕੋੜੀ ਤੇ ਲਾਂਤੀ ਬੰਦੇ ਦਾ ਨਾਂ ਵੀ ਵੈਸੇ ਜੀਭ ਤੇ ਲਿਆਣਾ ਜਾਂ ਮੂੰਹ ਚੋਂ ਕੱਢਣਾ ਜਿਹੜਾ ਇਹ ਤਕਲੀਫ ਦੇ ਹੈ, ਮਨਜਿੰਦਰ ਸਿਰਸਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 2 ਵਾਰ ਪ੍ਰਧਾਨ। ਬੇਸ਼ੱਕ ਮੈਨੂੰ ਤਾਂ ਕਦੇ ਵੀ ਸ਼ੱਕ ਨਹੀਂ ਹੋਇਆ ਕਿ ਵੀ ਉਹ ਜਿਵੇਂ ਅੱਜ ਦੀ ਆਵਾਜ਼ ਪ੍ਰੋਗਰਾਮ ਹੁੰਦਾ ਹੈ ਟੋਰਾਂਟੋ ਤੋਂ, ਮੇਰਾ ਇੰਟਰਵਿਊ ਹੁੰਦਾ ਪਿਛਲੇ 25 ਸਾਲ ਤੋਂ, ਤਾਂ ਮੈਂ ਉਹਦੇ 'ਚ ਐਕਸਪਲੇਨ ਕਰ ਰਿਹਾ ਸੀ। ਮੈਂ ਕਿਹਾ ਇੰਟੈਲੀਜੈਂਸ ਏਜੰਸੀਆਂ ਦੀ ਜ਼ਬਾਨ 'ਚ ਇੱਕ ਲਫ਼ਜ਼ ਹੁੰਦਾ ਹੈ ਮੋਲ। ਮੋਲ ਉਹਨਾਂ ਦਾ ਇੱਕ ਸਾਇਲੈਂਟ, ਉਹਨਾਂ ਨੇ ਏਜੰਟ ਹੁੰਦਾ, ਉਹਨਾਂ ਦਾ ਕੰਮ ਉਹਨਾਂ ਲਈ ਕਰ ਰਿਹਾ, ਵਿੱਚ ਬਿਠਾਇਆ ਹੁੰਦਾ। ਕਈ ਵਾਰ ਉਹ ਮੋਲ ਕਈ ਵਰੇ ਮੋਲ ਹੀ ਰਹਿੰਦਾ ਕਿਉਂਕਿ ਉਹਨਾਂ ਨੂੰ ਇਨਸਾਈਡਰ ਹੁੰਦਾ, ਉਹਨਾਂ ਦਾ ਜਿਹੜਾ ਪਾਲਿਸੀ ਨੂੰ ਇਫੈਕਟ ਕਰਦਾ ਹੈ, ਡਿਸਟਰੈਕਟ ਕਰਦਾ, ਜਿਹਨੂੰ ਉਹਨਾਂ ਜਿੱਥੇ ਉਹਨਾਂ ਨੂੰ ਲੱਗਦਾ ਵੀ ਫੋਕਸ ਨਹੀਂ ਹੋਣਾ ਚਾਹੀਦਾ। ਅਤੇ ਫਿਰ ਜਦੋਂ ਉਹਨਾਂ ਨੂੰ ਲੱਗੇ ਵੀ ਉਹਨਾਂ ਦੀ ਖੇਡ ਓਵਰ ਹੋ ਗਈ ਹੈ ਜਾਂ ਉਹਨਾਂ 'ਚ ਉਹਨਾਂ ਨੂੰ ਲੱਗੇ ਕਿ ਭਾਈ ਹੁਣ ਇਹਨੂੰ ਜ਼ਾਹਰ ਕਰਨਾ ਚਾਹੀਦਾ, ਫਿਰ ਉਹ ਖੁੱਲ੍ਹ ਕੇ ਸਾਹਮਣੇ ਆ ਜਾਂਦਾ। ਸੋ ਇਹ ਮਨਜਿੰਦਰ ਸਿਰਸਾ ਜਿਹੜਾ 12ਵੀਂ ਫੇਲ, ਉਹ ਹਾਲਾਂ ਉਹਨਾਂ ਦੇ ਉਹਦੇ 'ਚ ਆਇਆ ਜੇ ਕਿ ਦੂਜੇ ਸਾਲ 'ਚੋਂ ਹਟਿਆ ਹੋਇਆ ਸੀ BA 'ਚੋਂ, ਜਿਹਨੂੰ ਪੰਜਾਬੀ ਨਾ ਪੜ੍ਹਨੀ ਆਉਂਦੀ ਹੈ ਨਾ ਲਿਖਣੀ ਆਉਂਦੀ ਹੈ ਔਰ ਉਹਦਾ ਕੋਈ ਆਕੂਪੇਸ਼ਨ ਲਿਖਿਆ ਹੋਇਆ ਕਾਰੋਬਾਰੀ ਸਿਰਸੇ 'ਚ ਜੰਮਿਆ ਇਹ ਗੁੰਡਾ ਉਹੀ ਕੰਮ ਕਰਦਾ ਰਿਹਾ ਜੋ ਉੱਥੇ ਉਸ ਕਿਸਮ ਦਾ ਮਾਫੀਆ ਕਰਦਾ ਹੈ ਕਿ ਭਾਈ ਪਹਿਲਾਂ ਕਿਸੇ ਦੀ ਕੋਠੀ 'ਤੇ ਕਬਜ਼ਾ ਕਰਵਾ ਦਿੱਤਾ, ਫਿਰ ਜਿਹੜਾ ਉਹ ਜਿਹਦਾ ਕੋਠੀ 'ਤੇ ਕਬਜ਼ਾ ਕੀਤਾ ਉਹਨੂੰ ਪਹੁੰਚ ਕਰਾਈ ਕਿ ਭਾਈ 10 ਅੱਧ ਦੇ ਵਿੱਚ ਤੁਹਾਨੂੰ ਵਿਕਵਾ ਦਿੰਦੇ, ਫਿਰ ਉਹਨੂੰ ਖਰੀਦਿਆ, ਉਧਰੋਂ ਵੀ ਪ੍ਰੋਫਿਟ ਲਿਆ। ਇਸ ਕਿਸਮ ਦੀ ਦਲਾਲੀ ਕਰਨ ਵਾਲਾ ਬੰਦਾ। ਤੇ ਜਿਹੜੇ ਖੁਦ ਦਲਾਲ ਹੁੰਦੇ ਨੇ ਉਹਨਾਂ ਨੂੰ ਅੱਗੋਂ ਦਲਾਲ ਚਾਹੀਦੇ ਹੁੰਦੇ ਨੇ
ਜੋ ਕੰਮ ਬਾਦਲ ਕੋੜਵੇਂ ਨੇ ਕੀਤਾ ਹੈ, ਅਸੀਂ ਅਗਲੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਕਿਵੇਂ ਸ਼ਾਨਦਾਰ ਅਕਾਲੀ ਦਲ ਦਾ 100 ਸਾਲ ਦਾ ਇਤਿਹਾਸ ਔਰ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੂੰ ਕਲੰਕਿਤ ਕੀਤਾ ਹੈ ਇਹਨਾਂ ਨੇ। ਸੋ ਉਹਨਾਂ ਨੂੰ ਉਸ ਕਿਸਮ ਦੇ ਹੀ ਬਦਮਾਸ਼ ਚਾਹੀਦੇ ਹੁੰਦੇ ਨੇ, ਉਸ ਕਿਸਮ ਦੇ ਹੀ ਠੱਗ ਚਾਹੀਦੇ ਹੁੰਦੇ ਨੇ ਜਿਨ੍ਹਾਂ ਰਾਹੀਂ ਉਹ ਪ੍ਰਾਪਰਟੀ ਤੇ ਕੰਟਰੋਲ ਰੱਖਣ। ਪੰਜਾਬ ਦੇ ਵਿੱਚ ਤਾਂ ਸਿੱਧੇ ਤੌਰ ਤੇ ਉਹਨਾਂ ਦੇ ਗੁੰਡੇ ਨੇ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੋਂ ਲੈ ਕੇ ਗੁਰਦੁਆਰਿਆਂ ਦੇ ਮੈਨੇਜਰਾਂ ਤੱਕ ਉਹਨਾਂ ਦੇ ਨੇ। ਹਰਿਆਣੇ ਦੇ ਵਿੱਚ ਇਸ ਕੰਮ ਦੇ ਲਈ ਉਹਨਾਂ ਨੇ ਇੱਕ ਵਿਰਕ ਨਾਂ ਦਾ ਬੰਦਾ, ਰਘਬੀਰ ਸਿੰਘ ਵਿਰਕ ਹੈ ਸ਼ਾਇਦ ਉਹਦਾ ਨਾਂ, ਉਹ ਪਿਛਲੇ 30 ਸਾਲ ਤੋਂ ਜਾਂ ਸ਼੍ਰੋਮਣੀ ਕਮੇਟੀ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੁੰਦਾ ਜਾਂ ਜੂਨੀਅਰ ਹੁੰਦਾ, ਹੁਣ ਵੀ ਉਹਨੂੰ ਜੂਨੀਅਰ ਜਾਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਇਆ, ਸੀਨੀਅਰ ਬਣਾਇਆ। ਹੁਣ ਉਹਦਾ ਕੰਮ ਕੀ ਹੈ ਕਿ ਹਰਿਆਣੇ ਦੇ ਵਿੱਚ ਜਿੱਥੇ ਬਹੁਤ ਸਾਰੇ ਹਸਪਤਾਲ, ਟਰਸਟ, ਮੀਰੀ ਪੀਰੀ ਟਰਸਟ, ਉਹਨਾਂ ਦੀਆਂ ਜ਼ਮੀਨਾਂ ਨੇ, ਉਹਨਾਂ ਨੂੰ ਉਹ ਅੱਗੋਂ ਹਜ਼ਾਰਾਂ ਰੁਪਏ ਦੇ ਉੱਤੇ ਠੇਕੇ ਤੇ ਦਿੰਦਾ ਹੈ ਤੇ ਅਕਾਊਂਟ 'ਚ ਸੈਂਕੜਿਆਂ ਲਿਖੇ ਹੁੰਦੇ ਨੇ। ਔਰ ਇਸ ਕਿਸਮ ਦੀ ਥਾਊਜ਼ੈਂਡਸ ਆਫ ਏਕੜਸ ਦੀ ਜ਼ਮੀਨ ਤੇ ਕਰੋੜਾਂ ਰੁਪਏ ਜਿਹੜਾ ਉਹ ਸਿੱਧਾ ਹੀ ਮੁਨਸ਼ੀ ਹੈ ਬਾਦਲਾਂ ਦਾ। ਇਸੇ ਕੰਮ ਲਈ ਮਨਜਿੰਦਰ ਸਿਰਸਾ, ਜਿਸ ਦੇ ਇਸ ਕਿਸਮ ਦੇ ਗੁੰਡਾ ਟ੍ਰੇਡ ਬਾਦਲਾਂ ਨੇ ਆਇਡੈਂਟੀਫਾਈ ਕੀਤੇ, ਇਹਨੂੰ ਦਿੱਲੀ ਦੀ ਸਿਆਸਤ 'ਚ ਵਾੜਿਆ ਕਿਉਂਕਿ ਦਿੱਲੀ ਦੇ ਵਿੱਚ ਇੱਕ ਸਟੇਜ ਸੀ, ਕਿਉਂਕਿ ਦਿੱਲੀ ਦੇ ਵਿੱਚ ਮੈਜੋਰਿਟੀ ਆਬਾਦੀ ਰਾਵਲਪਿੰਡੀ, ਪੋਠੋਹਾਰ ਤੋਂ ਆਉਣ ਵਾਲੇ ਸ਼ਹਿਰੀ ਸਿੱਖ, ਦੂਸਰੇ ਕਿਰਤੀ ਸਿੱਖ ਉਹਨਾਂ ਦੀ ਰਹੀ। ਔਰ ਉਹਨਾਂ ਜ਼ਮਾਨਿਆਂ ਦੇ ਵਿੱਚ ਜਥੇਦਾਰ ਸੰਤੋਖ ਸਿੰਘ ਤੇ ਦੂਸਰੇ ਤੀਸਰੇ ਰਛਪਾਲ ਹਾਲਾਂ, ਉਹਨਾਂ ਦਾ ਵੀ ਇੱਕ ਆਪਣੇ ਕਿਸਮ ਦਾ ਟੇਟਰ ਰੋਲ ਰਿਹਾ। ਪਰ ਕਿਵੇਂ ਇਹਨਾਂ ਨੇ ਪੰਜਾਬ ਦੇ ਇਸ ਬਾਦਲਾਂ ਦੇ ਟੋਲੇ ਨੇ ਮਨਜਿੰਦਰ ਸਿਰਸੇ ਨੂੰ ਅੱਗੇ ਲਾ ਕੇ ਹਾਈਜੈਕ ਕੀਤਾ, ਕਿਵੇਂ ਉੱਥੋਂ ਦੀ ਸਿਆਸਤ ਦੇ ਵਿੱਚ ਇੱਕ ਗੁੰਡਾ ਐਲੀਮੈਂਟ, ਇੱਕ ਚੋਰ ਐਲੀਮੈਂਟ, ਇੱਕ ਠੱਗ ਐਲੀਮੈਂਟ, ਕਿਉਂਕਿ ਇਹਨਾਂ ਨੂੰ ਸੀ ਵੀ ਦਿੱਲੀ ਦੇ ਵਿੱਚ ਤੁਹਾਡਾ ਜਿਹੜਾ ਉਹ ਬੇਸ ਰਹਿਣਾ ਚਾਹੀਦਾ। ਪਰ ਇਸ ਤੋਂ ਵੀ ਵਰਸਟ ਕਿਵੇਂ ਹਿੰਦੂਤਵਾ ਦਾ ਕਾਰਡ, ਕਿਵੇਂ ਬਾਦਲ ਖੁਦ ਜਿਹਨੇ ਭਾਰਤੀ ਜਨਸੰਘ ਦੇ ਨਾਲ ਅਲਾਇੰਸ ਕੀਤਾ, ਪਤੀ ਪਤਨੀ ਵਾਲਾ ਰਿਸ਼ਤਾ ਬਿਆਨਿਆ, ਉਸ ਰਿਲੇਸ਼ਨਸ਼ਿਪ ਨੂੰ RSS ਨੂੰ ਘੁਸਪੈਠ ਦਿੱਤੀ। 1999 ਦੇ ਵਿੱਚ ਜਦੋਂ 300 ਸਾਲਾ ਖਾਲਸਾ ਸਾਜਨਾ ਦਿਵਸ ਸੀ ਔਰ ਉੱਥੇ RSS ਦਾ ਆ ਕੇ ਔਰ ਬਾਦਲਾਂ ਦਾ ਖਾਸਮ ਖਾਸ ਬਾਦਲ ਕਿਸੇ ਨੂੰ ਕਹਿ ਰਿਹਾ ਹੈ ਕਿ ਭਾਈ ਮੇਰਾ ਤਾਂ ਇਹ ਦਿਲ ਕਰਦਾ ਜਿਵੇਂ ਇਹਨਾਂ ਦਾ ਡਿਸਿਪਲਿਨ ਔਰ ਜਿਵੇਂ ਇਹਨਾਂ ਦਾ ਏਜੰਡਾ ਹੈ ਕਿ ਮੈਂ ਖੁਦ ਖਾਕੀ ਨਿੱਕਰ ਪਾ ਕੇ ਮਾਰਚ ਕਰਾਂ। ਔਰ ਸੰਤ ਪਿੰਡਰਾਣਿਆਂ ਨੇ ਕਿਹਾ ਵੀ ਇਹਦੀ ਪਤਲੂਨ ਲਵਾ ਕੇ ਦੇਖੋ, ਇਹਦੇ ਥੱਲੇ ਖਾਕੀ ਨਿੱਕਰ ਪਾਈ ਹੋਈ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੂੰ ਹੋਲਡ ਦੇਣਾ, RSS ਨੂੰ ਇੰਟਰੂਡ ਕਰਵਾਉਣਾ ਸਿੱਖ ਸਭਾ ਦੇ ਵਿੱਚ। ਔਰ ਇਹੀ ਮਨਜਿੰਦਰ ਸਿਰਸਾ ਜਿਹੜਾ ਹੁਣ 2021 ਦੇ ਵਿੱਚ ਦਿੱਲੀ ਕਮੇਟੀ ਦੀਆਂ ਚੋਣਾਂ ਹੋਈਆਂ, ਆਪਣੀ ਸੀਟ ਹਾਰ ਗਿਆ। ਇਹਦੇ ਬਾਵਜੂਦ ਸੁਖਬੀਰ ਬਾਦਲ, ਕਿਉਂਕਿ ਦਿੱਲੀ ਕਮੇਟੀ, ਪਟਨਾ ਸਾਹਿਬ ਕਮੇਟੀ, ਹਜ਼ੂਰ ਸਾਹਿਬ ਕਮੇਟੀ, ਇਹਨਾਂ ਤਿੰਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕੁਝ ਮੈਂਬਰ ਨਾਮਜ਼ਦ ਕੀਤੇ ਜਾਂਦੇ, ਉਹਨਾਂ ਦੇ ਕਨਸਟੀਟਿਊਸ਼ਨ ਦਾ ਹਿੱਸਾ ਹੈ। ਹਾਰਨ ਤੋਂ ਬਾਅਦ ਇਹਦੇ ਬਾਵਜੂਦ ਕਿ ਦਿੱਲੀ ਦੇ ਸਿੱਖਾਂ ਨੇ ਰਿਜੈਕਟ ਕੀਤਾ, ਬਾਦਲਾਂ ਨੇ ਇਹਨੂੰ ਸ਼੍ਰੋਮਣੀ ਕਮੇਟੀ ਦੇ ਕੋਟੇ 'ਚੋਂ ਦਿੱਲੀ ਦੇ ਵਿੱਚ ਨੋਮੀਨੇਟ ਕੀਤਾ, ਪ੍ਰਧਾਨ ਬਣਾਇਆ। ਪਰ ਦਿੱਲੀ ਕਮੇਟੀ ਦੇ ਕਨਸਟੀਟਿਊਸ਼ਨ 'ਚ ਇੱਕ ਕਲੌਜ਼ ਹੈ ਕਿ ਉਹੀ ਮੈਂਬਰ ਬਣ ਸਕਦਾ ਹੈ ਜਿਹਨੂੰ ਪੰਜਾਬੀ ਪੜ੍ਹਨੀ ਆਉਂਦੀ ਹੋਏ, ਲਿਖਣੀ ਆਉਂਦੀ ਹੋਏ, ਗੁਰਬਾਣੀ ਪੜ੍ਹਨੀ ਆਉਂਦੀ ਹੋਏ। ਇਹ ਕਿਤੇ ਨਾ ਕਿਤੇ ਸਰਨਾ ਭਰਾਵਾਂ ਨੂੰ ਪਤਾ ਸੀ ਕਿ ਇਹ ਤਾਂ ਕੋਰਾ ਜਿਹੜਾ ਖੋਤਾ ਹੈ, ਬਿਲਕੁਲ ਇਹਦਾ ਤਾਂ ਕੋਈ ਸਿੱਖੀ ਨਾਲ ਸਮਝਦਾ ਹੈ ਹੀ, ਮਾਫੀਆ ਮੈਨ ਹੈ। ਉਹਨਾਂ ਨੇ ਜਿਹੜਾ ਉਹਨਾਂ ਦਾ ਇਲੈਕਸ਼ਨ ਕਮਿਸ਼ਨਰ ਸੀ, ਜਿਹੜਾ ਵੀ ਉਹਨੂੰ ਉਹਦੇ ਅੱਗੇ ਸ਼ਿਕਾਇਤ ਕੀਤੀ ਕਿ ਵੀ ਇਹਨੂੰ ਪੰਜਾਬੀ ਪੜ੍ਹਾਓ, ਇਹ ਤਾਂ ਆਉਂਦਾ ਨਹੀਂ ਕੁਛ ਵੀ, ਉਹਦੇ ਸਾਹਮਣੇ ਰੱਖਿਆ ਤੇ ਉਹ ਕਾਲਾ ਅੱਖਰ ਭੈਂਸ ਬਰਾਬਰ, ਔਰ ਉਹਦੀ ਮੈਂਬਰਸ਼ਿਪ ਰਿਜੈਕਟ ਕੀਤੀ ਉਹਨਾਂ ਨੇ। ਹੁਣ ਉਹ ਅਦਾਲਤ 'ਚ ਗਿਆ, ਉਹਨੂੰ ਪਤਾ ਸੀ ਕਿ ਭਾਈ ਇਹ ਰਿਜੈਕਟ ਹੋਣਾ। ਇਨ ਦਾ ਮੀਨ ਟਾਈਮ ਇਹਦਾ ਜਿਹੜਾ ਸਾਰਾ ਰੋਲ ਥਰੂ ਆਊਟ ਰਿਹਾ, ਜੇ ਤੁਸੀਂ ਮਨਜਿੰਦਰ ਸਿਰਸੇ ਦੀਆਂ ਪਿਛਲੇ ਵਰਿਆਂ ਦੀਆਂ ਸਾਰੀਆਂ ਸਟੇਟਮੈਂਟਾਂ ਕੱਢ ਲਓ ਤੇ ਸਭ ਤੋਂ ਜ਼ਿਆਦਾ ਪਾਕਿਸਤਾਨ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ, ਜਿੱਥੇ ਕੋਈ ਪ੍ਰੋਬਲਮ ਨਹੀਂ ਵੀ ਹੈ, ਸ੍ਰੀਨਗਰ ਦੇ ਵਿੱਚ ਇੱਕ ਸਿੱਖ ਬੱਚੀ ਦਾ ਮਾਮਲਾ ਹੁੰਦਾ ਹੈ, ਇਹ ਜਾ ਕੇ ਉੱਥੇ ਬਕਵਾਸ ਕਰਦਾ ਹੈ। ਲੋਕਲ ਸਿੱਖ ਕਹਿੰਦੇ ਨੇ ਵੀ ਤੂੰ ਇੱਥੋਂ ਚੱਲ, ਅਸੀਂ ਇੱਥੇ ਰਹਿਣਾ, ਸਾਨੂੰ ਪਤਾ ਹੈ ਅਸੀਂ ਇਸ ਸਿਚੁਏਸ਼ਨ ਨੂੰ ਕਿਵੇਂ ਡੀਲ ਕਰਨਾ। ਆ ਕਰਤਾਰਪੁਰ ਸਾਹਿਬ ਕੋਰੀਡੋਰ ਪਹਿਲਾਂ ਨਾ ਖੁੱਲ੍ਹਣ ਦੇਣ ਲਈ ਇਹ ISI ਉੱਥੇ ਅੱਤਵਾਦ ਲੈ ਆਏਗੀ। ਦੂਜਾ ਹੁਣ ਇੱਕ ਸਧਾਰਨ ਜਿਹੜੀ ਹੈ ਘਟਨਾ, ਉਹਨੂੰ ਕਿਸ ਹੱਦ ਤੱਕ ਇਹ ਲੈ ਕੇ ਜਾਂਦੇ ਨੇ, ਇੱਕ ਜਿਵੇਂ ਪਾਕਿਸਤਾਨੀ ਮਾਡਲ ਜਿਸ ਦੀਆਂ ਤਸਵੀਰਾਂ ਨੰਗੇ ਸਿਰ ਜਿਹੜੀਆਂ ਨੇ ਉਹ ਇੰਸਟਾਗ੍ਰਾਮ ਇੱਕਦਮ ਪਾਕਿਸਤਾਨ ਦੀ ਹਕੂਮਤ ਹਰਕਤ ਕਰਦੀ ਹੈ, ਜਿਹੜਾ ਉਹਦੇ ਵੱਲੋਂ ਮਾਫੀ ਵੀ ਮੰਗੀ ਜਾਂਦੀ ਹੈ, ਮੰਨਤ ਕੰਪਨੀ ਵੀ ਜਿਹੜੀ ਹੈ ਉਹ ਮਾਫੀ ਮੰਗਦੀ ਹੈ, ਫਿਰ ਵੀ ਕੇਸ ਰਜਿਸਟਰ ਹੋਣ ਦੀ। ਔਰ ਇਹ ਕਿਸ ਹੱਦ ਤੱਕ ਉਹਨੂੰ ਨੈਗੇਟ ਕਰਦਾ ਹੈ ਸਾਰੇ ਇਸ਼ੂ ਨੂੰ। ਪਾਕਿਸਤਾਨ ਦੇ ਸਿਰ ਜਿਹੜਾ ਉਹ ਮੜਨ ਦੀ ਲਾਈਨ
ਕਿ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਪਾਕਿਸਤਾਨ ਦੇ ਐਨਵਾਏ ਨੂੰ ਬੁਲਾ ਕੇ ਜਿਹੜਾ ਉਹਨੂੰ ਜ਼ਲੀਲ ਕਰਦੇ ਨੇ। ਲੇਕਿਨ ਇਸ ਬੀਜੇਪੀ ਦੇ ਇਸ ਮੋਲ ਦਾ, ਆਰਐਸਐਸ ਦਾ ਮੋਲ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ 'ਚ ਜਿਹੜਾ ਉਹ ਨਾ ਹੀ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ, ਇਹਦੀ ਜ਼ਬਾਨ ਨਹੀਂ ਖੁੱਲ੍ਹਦੀ। ਮੰਗੂ ਮੱਠ ਜਗਨਨਾਥਪੁਰੀ 'ਚ ਗੁਰਦੁਆਰਾ ਡੌਂਗਮੌਰ, ਹੁਣ ਜਦੋਂ ਅੱਜ ਉਹਨੇ ਟਪੂਸੀ ਮਾਰ ਕੇ ਜਿਵੇਂ ਤੁਸੀਂ ਕਿਹਾ ਉਹ ਬੀਜੇਪੀ ਦੇ ਵਿੱਚ ਗਿਆ ਔਰ ਫੌਰਨ ਅਮਿਤ ਸ਼ਾਹ ਦੇ ਨਾਲ ਮਿਲਦਾ ਔਰ ਉਹ ਇੰਟਰਵਿਊ ਕਹਿੰਦਾ ਜੀ ਮੈਂ ਹਿੰਦੂ ਸਿੱਖ ਏਕਤਾ ਨੂੰ ਮੁੜ ਬਹਾਲ ਕਰਵਾਉਣਾ। ਵੀ ਕਿਹੜੀ ਹਿੰਦੂ ਸਿੱਖ ਏਕਤਾ ਦਾ, ਜਿਹੜਾ ਜਿਸ ਬਾਦਲ ਜਿਹੜੀ ਗੱਲ 50 ਸਾਲ ਸਿੱਖਾਂ ਨੂੰ ਵੇਚਦਾ ਰਿਹਾ ਹੈ ਕਿ ਜੀ ਇਹ ਅਸੀਂ ਕਮਿਊਨਲ ਹਾਰਮਨੀ ਕੀਤੀ ਹੈ ਪੰਜਾਬ 'ਚ, ਦੇਖੋ ਕਿਵੇਂ ਭਰਾਵਾਂ ਵਾਂਗ। ਹਿੰਦੂ ਸਿੱਖਾਂ ਨੇ ਕਦੋਂ ਕਿਸੇ ਨੂੰ ਇੱਕ ਦੂਜੇ ਨੂੰ ਮਾਰਿਆ? ਈਵਨ ਸਟੇਟ ਨੇ ਤਾਂ ਜ਼ੁਲਮ ਕੀਤੇ, ਸਾਡੇ 1.5 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ, ਲੇਕਿਨ ਨਾਲ ਦੀ ਨਾਲ ਉਹ ਕਹਿ ਰਿਹਾ ਹੁਣ ਹਿੰਦੂ ਸਿੱਖ ਏਕਤਾ ਕਰਨ ਦਾ ਔਰ ਇਹਨੂੰ ਜੰਪ ਕਰਾਉਣ ਦਾ ਉਹੀ ਹੈ ਜਿਹੜੀ ਗੱਲ ਇੱਕ ਉਹਨੇ ਸ਼ਾਇਦ ਦੀਪਕ ਮੰਡਲ ਨੇ ਆਪਣੇ ਦਲੀਪ ਮੰਡਲ ਨੇ ਲਿਖੀ ਸੀ ਕਿ ਵੀ ਇਹ ਈਵਨ ਕਿਸਾਨ ਕਾਨੂੰਨਾਂ ਦਾ ਵਾਪਸ ਹੋਣਾ ਵੀ ਜਿਹੜਾ ਹੈ ਉਹ ਟ੍ਰਿਗਰਿੰਗ ਪੁਆਇੰਟ ਸੀ ਕਿ ਜਦੋਂ ਗੁੜਗਾਵਾਂ 'ਚ ਪਬਲਿਕ ਪਲੇਸਿਸ ਤੇ ਨਮਾਜ਼ ਤੇ ਪਾਬੰਦੀ ਲਾਈ, 5 ਗੁਰਦੁਆਰਿਆਂ ਦੀ ਕਮੇਟੀ ਨੇ ਕਿਹਾ ਜੀ ਠੀਕ ਹੈ ਤੁਸੀਂ ਗੁਰਦੁਆਰਿਆਂ ਦੇ ਨਾਲ ਲੱਗਦੇ ਹਾਲਸ ਦੇ ਵਿੱਚ ਆਪਣੀ ਫਰਾਈਡੇ ਪ੍ਰੇਅਰ ਜੁਮੇ ਦੀ ਪੜ੍ਹ ਸਕਦੇ ਹੋ। ਉਹਨੇ ਕਿਹਾ ਵੀ ਨਾਗਪੁਰ 'ਚ ਇਹ ਟੱਲੀਆਂ ਖੜਕ ਗਈਆਂ ਕਿ ਵੀ ਇਹ ਸਿੱਖ ਤਾਂ 200 ਮਿਲੀਅਨ ਮੁਸਲਮਾਨਾਂ ਦੀ ਢਾਲ ਬਣ ਕੇ ਖਲੋ ਗਏ ਵੀ ਅਸੀਂ ਤਾਂ ਇਹਨਾਂ ਨੂੰ ਤਲਵਾਰ ਬਣਾ ਕੇ ਰੱਖਿਆ ਹੋਇਆ ਸੀ ਉਹਨਾਂ ਦੇ ਗਲ 'ਚ ਮਾਰਨ ਲਈ। ਔਰ ਇਹੀ ਕੰਮ ਜਿਹੜਾ ਇਹ ਮਨਜਿੰਦਰ ਸਿਰਸੇ ਤੋਂ ਕਰਵਾਉਂਦੇ ਰਹੇ, ਹੁਣ ਇਹ ਉਹੀ ਬਿਟਰਨੈਸ ਵਾਪਸ ਖੜੀ ਕਰਨਗੇ। ਔਰ ਉਸ ਦੇ ਨਾਲ ਨਾਲ ਉਹਨੇ ਕਿਹਾ ਜੀ ਮੈਂ ਸਿੱਖ ਮਸਲੇ ਹੱਲ ਕਰਵਾਉਣ ਦੇ ਲਈ ਇਹ ਬੜਾ ਜ਼ਰੂਰੀ ਸੀ। ਕਿਹੜੇ ਮਸਲੇ, ਕਿਹੜਾ ਹੱਲ? ਜਿਹੜੇ ਤੇਰੇ ਆਕਾ ਨੇ ਬਾਦਲ ਟੱਬਰ ਜਿਨ੍ਹਾਂ ਨੇ ਆਰਐਸਐਸ ਦੇ ਨਾਲ ਸਾਂਝ ਪਵਾਈ ਸੀ, ਜੇ ਉਹਨਾਂ ਨੇ ਇਸ ਸਾਰੇ ਦੇ ਵਿੱਚ ਸਭ ਤੋਂ ਵੱਡਾ ਗੁਨਾਹ ਕੀਤਾ ਕਿ ਕਿਵੇਂ ਆਰਐਸਐਸ ਨੂੰ ਇੰਟਰੂਡ ਕਰਵਾਇਆ, ਤੇ ਇਹ ਜਿਹੜਾ ਆਰਐਸਐਸ ਦਾ ਛਲੈਡਾ ਮੋਲ ਹੈ ਹੁਣ ਖੁੱਲ੍ਹ ਕੇ ਬਾਹਰ ਆਇਆ ਔਰ ਪੰਜਾਬ ਦੇ ਵਿੱਚ ਸਿੱਖ ਚੰਗੀ ਤਰ੍ਹਾਂ ਸਮਝਦੇ ਨੇ। ਲੇਕਿਨ ਇੱਕ ਕਲਾਸ ਆਉਣ ਵਾਲੇ ਪੀਰੀਅਡ 'ਚ ਇਹ ਅਜੇ ਇੱਕ ਦਰਵਾਜ਼ਾ ਖੁੱਲ੍ਹਿਆ। ਤੁਹਾਨੂੰ ਆਉਣ ਵਾਲੇ ਦਿਨਾਂ 'ਚ ਬਾਦਲ ਦੇ ਨਾਲ ਇਸ ਕਿਸਮ ਦੇ ਲੱਗੇ ਹੋਏ ਹੋਰ ਵੀ ਜਿਨ੍ਹਾਂ ਨੂੰ ਲੱਗਦਾ ਕਿ ਹੁਣ ਬਾਦਲ ਦੀ ਕੋਠੀ 'ਚ ਦਾਣੇ ਮੁੱਕ ਗਏ ਨੇ ਤੇ ਨਵੀਂ ਥਾਂ ਤੋਂ ਕੁਝ ਨਿਕਲੇਗਾ, ਉਹ ਤੁਹਾਨੂੰ ਉਧਰ ਨੂੰ ਜੰਪ ਕਰਦੇ ਨਜ਼ਰ ਆਉਣਗੇ। ਔਰ ਇਸ ਸਾਰੇ 'ਚੋਂ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿ ਹਰਦੂ ਲਾਨਤ, ਹਰਦੂ ਲਾਨਤ, ਹਰਦੂ ਲਾਨਤ। ਲੇਕਿਨ ਇਹ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਇਹ ਹਮੇਸ਼ਾ ਹੀ ਉਹ ਮੀਰ ਜ਼ਾਫਰ ਔਰ ਦੂਸਰਿਆਂ ਦੀ ਕਹਾਣੀ ਹਮੇਸ਼ਾ ਸੁਣਾਈ ਜਾਂਦੀ ਹੈ ਤੇ ਇਹ ਉਹੀ ਨੇ। ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਬਾਰੇ ਅਲਾਮਾ ਇਕਬਾਲ ਨੇ ਕਿਹਾ ਕਿ ਐ ਤਾਇਰੇ ਲਾਹੂਤੀ ਉਸ ਰਿਜ਼ਕ ਸੇ ਮੌਤ ਅੱਛੀ ਜਿਸ ਰਿਜ਼ਕ ਸੇ ਆਤੀ ਹੋ ਪਰਵਾਜ਼ ਮੇ ਕੋਤਾਹੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰੀਆਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।